ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਪ੍ਰੀਤ ਸਿੰਘ ਆਪ ਸਭ ਦਾ ਅੱਜ ਟੀਵੀ 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਭਾਰਤ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ, ਵਿਸ਼ੇਸ਼ ਕਰਕੇ ਜਦੋਂ ਤੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਹੈ ਉਹ ਰਾਜ ਸਭਾ ਦੇ ਵਿੱਚੋਂ ਪਾਸ ਹੋ ਕੇ ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਣ ਚੁੱਕਿਆ, ਉਦੋਂ ਤੋਂ ਜਿਹੜੇ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਭਾਰਤ ਦੇ ਵਿੱਚ, ਇਸ ਤੇ ਜਿਹੜੇ ਵੇਰਵੇ ਹੈਗੇ ਆ ਉਹ ਵੀ ਦੁਨੀਆ ਭਰ ਦੇ ਵਿੱਚ ਮੀਡੀਆ ਵੱਲੋਂ ਕਵਰ ਕੀਤੇ ਜਾ ਰਹੇ ਆ ਤੇ ਅਸੀਂ ਵੀ ਇਸ ਦੇ ਬਿਹਾਈਂਡ ਕੀ ਆਈਡੀਓਲੋਜੀ ਹੈਗੀ ਹੈ, ਸਰਕਾਰ ਦੀ ਕੀ ਮਨਸ਼ਾ ਹੈ, ਇਸ ਦੇ ਬਾਬਤ ਵਿਚਾਰ ਚਰਚਾ ਜਿਹੜੀ ਹੈ ਉਹ ਕੀਤੀ ਹੈ ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਅਸੀਂ ਵਿਸ਼ੇਸ਼ ਕਰਕੇ ਇਸੇ ਨੁਕਤੇ ਨੂੰ ਅੱਗੇ ਵਧਾਉਂਦੇ ਹਾਂ ਜਾਂ ਇਸੇ ਦਾ ਇੱਕ ਹੋਰ ਜਦੋਂ ਅਸੀਂ ਦੇਖਦੇ ਹਾਂ ਵੀ ਦੂਰਗਾਮੀ ਪ੍ਰਭਾਵ ਕੀ ਹੋ ਸਕਦਾ ਹੈ ਜਾਂ ਇਸ ਤੇ ਜਿਹੜੇ ਇਫੈਕਟ ਹੈਗੇ ਆ ਗਰਾਊਂਡ ਲੈਵਲ ਤੇ ਸੋਸਾਇਟੀ ਤੇ ਕੀ ਪੈ ਰਹੇ ਆ, ਉਹਦੇ ਵਿੱਚ ਇੱਕ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਅਸਾਮ ਦੇ ਵਿੱਚ ਜਾਂ ਨਾਰਥ ਈਸਟ ਦੇ ਵਿੱਚ ਹੁਣ ਤਕਰੀਬਨ 4 ਮਿਲੀਅਨ 40 ਲੱਖ ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹਦੇ ਤੇ ਜਿਹੜਾ ਖਤਰਾ ਮੰਡਰਾ ਰਿਹਾ ਹੈ, ਉਹਨਾਂ ਨੂੰ ਜਿਹੜਾ ਇਲੀਗਲ ਡਿਕਲੇਅਰ ਕਰਨ ਦੀ ਜਿਹੜੀ ਲਾਈਨ ਹੈ ਉਹ ਲਈ ਜਾ ਚੁੱਕੀ ਹੈ। ਸੋ ਇਸ ਦੇ ਤਹਿਤ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਹੋਈਆਂ ਨੇ, ਜਿਹਦੇ ਵਿੱਚ ਫੌਜੀ ਸਾਬਕਾ ਜਿਹੜੇ ਫੌਜੀ ਨੇ ਉਹ ਵੀ ਸ਼ਾਮਲ ਨੇ। ਅਸੀਂ ਦੇਖ ਰਹੇ ਹਾਂ ਜਿਹੜੀਆਂ ਖਬਰਾਂ ਆ ਰਹੀਆਂ ਨੇ। ਸੋ ਇਸ ਦੇ ਵਿੱਚ ਇਹ ਇੱਕ ਵੱਡੀ ਉਦਾਹਰਣ ਹੈ ਸਾਡੇ ਸਾਹਮਣੇ ਵੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹਨਾਂ ਨੂੰ ਇਹ ਕਹਿ ਕੇ ਗ੍ਰਿਫਤਾਰ ਕੀਤਾ ਗਿਆ ਕਿ ਉਹ ਭਾਰਤ ਦੇ ਵਿੱਚ ਇਲੀਗਲ ਹੈਗੇ ਆ, ਗੈਰ ਕਾਨੂੰਨੀ ਇਮੀਗ੍ਰੈਂਟ ਨੇ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦਾ ਮਤਲਬ ਹੈ ਕਿ ਹੁਣ ਜਿਹੜੇ ਡਿਟੈਂਸ਼ਨ ਸੈਂਟਰਸ ਨੇ ਉਹ ਨਾਰਥ ਈਸਟ ਦੇ ਵਿੱਚ ਖਬਰਾਂ ਆ ਰਹੀਆਂ ਨੇ ਵੀ ਖੋਲ੍ਹੇ ਜਾ ਰਹੇ ਨੇ ਜਾਂ ਭਾਰਤ ਸਰਕਾਰ ਪਲਾਨ ਕਰ ਰਹੀ ਹੈ ਵੀ ਵੱਡੇ ਵੱਡੇ ਜਿਹੜੇ ਡਿਟੈਂਸ਼ਨ ਸੈਂਟਰ ਨੇ ਜਿਹੜੇ ਜਿੱਥੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਲੀਗਲ ਕਰਾਰ ਦਿੱਤਾ ਜਾਊਗਾ, ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਊਗਾ। ਸੋ ਕੀ ਹਾਲਾਤ ਇਹ ਬਣਦੇ ਜਾ ਰਹੇ ਨੇ? ਕੀ ਇਸ ਸਾਰੇ ਘਟਨਾਕ੍ਰਮ ਦੀ ਤੁਲਨਾ ਜਦੋਂ ਅਸੀਂ ਹਿਟਲਰ ਦਾ ਦੇਖਦੇ ਹਾਂ, ਜਿਹੜਾ ਸਾਰਾ ਇਤਿਹਾਸ ਹੈ ਜਰਮਨੀ ਦਾ, ਉਸ ਦੇ ਨਾਲ ਨਹੀਂ ਕੀਤੀ ਜਾ ਸਕਦੀ? ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਇਸ ਦੇ ਵਿੱਚ। ਸੋ ਅੱਜ ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਕਿ ਜਿਹੜੇ ਇਹ ਹਾਲਾਤ ਨੇ ਉਹ ਕਿਸ ਡਾਇਰੈਕਸ਼ਨ ਵੱਲ ਇਸ਼ਾਰਾ ਕਰ ਰਹੇ ਆ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਵਰਲਡ ਸਿੱਖ ਪਾਰਲੀਮੈਂਟ ਦੇ ਸਕੱਤਰ ਸਰਦਾਰ ਮਨਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ UK ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਅਮਰਵੀਰ ਸਿੰਘ ਜੀ। ਤੁਹਾਡੇ ਪ੍ਰੋਗਰਾਮ ਅਕਸਰ ਦੇਖਦੇ ਰਹਿੰਦੇ ਆ ਔਰ ਸਾਰੇ ਪਾਸੇ UK ਦੇ ਵਿੱਚ, ਯੂਰਪ ਦੇ ਵਿੱਚ ਵੀ ਆਪ ਜੀ ਦੇ ਚੈਨਲ ਦੀ ਜੇ ਗੱਲ ਕਰੀਏ, ਡਾਕਟਰ ਅਮਰਜੀਤ ਸਿੰਘ ਜੀ ਦੀ, ਆਪ ਜੀ ਦੀ ਜੋ ਤੁਸੀਂ ਪੰਥ ਲਈ ਜਿਹੜਾ ਰਾਹ ਰੋਸ਼ਨਾਈ ਕਰ ਰਹੇ ਹੋ ਔਰ ਕਿਸ ਤਰੀਕੇ ਨਾਲ ਵੋਲੰਟਰੀ ਬੇਸਿਸ ਤੇ ਜਿਹੜਾ 84 ਚੈਨਲ ਹੈ, ਟੀਵੀ 84 ਹੈ, ਉਹ ਲੱਗਿਆ ਹੋਇਆ ਲੰਬੇ ਸਮੇਂ ਤੋਂ, ਇਹਦੀ ਸਾਰੀ ਹੀ ਸ਼ਲਾਘਾ ਇਸ ਕੰਟੀਨੈਂਟ 'ਚ ਵੀ ਹੁੰਦੀ ਹੈ ਜੀ। ਥੈਂਕ ਯੂ, ਥੈਂਕਸ ਅ ਲੋਟ ਭਾਜੀ। ਸ਼ੁਰੂਆਤ ਕਰੀਏ ਇਸ ਅਸੀਂ ਜਿਹੜਾ ਮੈਂ ਜਿਵੇਂ ਇਹ ਨੁਕਤਾ ਅੱਜ ਖਾਸ ਤੌਰ ਤੇ ਜਿਹਦੇ ਤੇ ਮੈਂ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਇਸ ਸ਼ੋਅ ਦੇ ਵਿੱਚ ਵੀ ਡਿਟੈਂਸ਼ਨ ਸੈਂਟਰਸ ਜਿਹੜੇ ਹੈਗੇ ਆ ਉਹ ਭਾਰਤ ਸਰਕਾਰ ਵੱਲੋਂ ਪਲਾਨ ਕੀਤੇ ਜਾ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਕਟੇਸ਼ਨ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਨ੍ਹਾਂ ਨੂੰ ਇਲੀਗਲ ਡਿਕਲੇਅਰ ਕੀਤਾ ਜਾਊਗਾ ਉਹਨਾਂ ਨੂੰ ਫਿਰ ਪ੍ਰਿਜ਼ਨਸ ਦੇ ਵਿੱਚ, ਜੇਲ੍ਹਾਂ ਦੇ ਵਿੱਚ, ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਿਆ ਜਾਊਗਾ। ਸੋ ਕਿੱਦਾਂ ਦੇ ਹਾਲਾਤ ਇਸ ਵਕਤ? ਪਿਛਲੇ ਦਿਨਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਇਸ ਸਾਰੇ ਐਕਟ ਨੂੰ, ਜਦੋਂ ਇਹ ਐਕਟ ਬਣਾਇਆ ਗਿਆ, ਪਾਸ ਹੋਇਆ, ਪ੍ਰੈਸ ਰਿਲੀਜ਼ ਕੱਢੀ ਗਈ ਹੈ, ਤੁਸੀਂ ਵੀ ਇਸ ਪਾਰਟ ਦਾ ਜਿਹੜਾ ਹੈ ਵਿਰੋਧ ਕੀਤਾ ਹੈ। ਕੀ ਕਹਿਣਾ ਚਾਹੋਗੇ ਇਸ ਬਾਬਤ? ਬਿਲਕੁਲ ਭਾਜੀ, ਜਿਹੜਾ ਸਿੱਖਾਂ ਦਾ ਸਭ ਤੋਂ ਪਹਿਲੀ ਤੇ ਗੱਲ, ਜਿਹੜਾ ਸਾਡਾ ਸਿਧਾਂਤ ਹੈ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਨਿਆਈ ਜਾ। ਅਸੀਂ ਗੱਲ ਕਰੀਏ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ, ਜਾਂ ਅਸੀਂ ਬੇਗਮਪੁਰੇ ਤੇ ਹਲੀਮੀ ਰਾਜ ਦਾ ਜਿਹੜਾ ਕੰਸੈਪਟ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ, ਉਹਦੇ ਵਿੱਚ ਬੇਸ਼ੱਕ ਦੀ ਅੱਜ ਇਹ ਐਕਟ ਸਿੱਧਾ ਸਾਡੇ ਤੇ ਵਾਰ ਨਹੀਂ ਕਰ ਰਿਹਾ, ਸਾਡੇ ਮੁਸਲਮਾਨ ਭਰਾਵਾਂ ਤੇ ਵਾਰ ਕਰ ਰਿਹਾ, ਪਰ ਐਜ਼ ਅ ਸਿੱਖ ਜੇ ਗੁਰੂ ਸਾਹਿਬ ਜਨੇਊ ਨਹੀਂ ਸੀ ਪਾਉਂਦੇ, ਪਰ ਜਨੇਊ ਦੇ ਖਾਤਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂਮੇ ਸਾਕਾ, ਅਸੀਂ ਸਾਰੇ ਜਾਣਦੇ ਹਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੇ ਤਿਲਕ ਲਈ ਕੀਤਾ, ਜੰਜੂ ਲਈ ਕੀਤਾ। ਅੱਜ ਸਾਡੀ ਸਿੱਖਾਂ ਦੀ ਜਿਹੜੀ ਜ਼ਿੰਮੇਵਾਰੀ ਹੈ, ਸਾਨੂੰ ਗੁਰੂ ਸਾਹਿਬ ਅਕਾਲ ਪੁਰਖ ਦੀ ਫੌਜ ਬਣਾ ਕੇ ਗਏ ਨੇ। ਸੋ ਪਾਰਲੀਮੈਂਟ ਠੀਕ ਉਸੇ ਸਿਧਾਂਤ ਤੇ ਚੱਲਦਿਆਂ ਹੋਇਆਂ ਅੱਜ ਵੀ ਆਪਣਾ ਉਹ ਮੂਲ ਫਰਜ਼ ਨਿਭਾ ਰਹੀ ਹੈ ਕਿ ਜਿਹੜੇ ਸਿੱਖ ਨੇ ਇਹੋ ਜਿਹੇ ਘਟੀਆ, ਮੈਂ ਕਹਾਂ ਰੇਸਿਸਟ,
ਡਿਸਕ੍ਰਿਮੀਨੇਟਰੀ ਐਕਟ ਨੂੰ ਕਦੀ ਵੀ, ਫੈਸਿਸਟ ਐਕਟ ਨੂੰ ਕਦੀ ਵੀ ਜਿਹੜਾ ਹੈ ਉਹ ਪ੍ਰਵਾਨ ਨਹੀਂ ਕਰੇਗੀ। ਪਿਛਲੇ ਦਿਨਾਂ 'ਚ ਵੀ ਜਦੋਂ ਸਾਡੇ ਮੁਸਲਮਾਨ ਭਰਾਵਾਂ ਤੇ ਕਸ਼ਮੀਰ 'ਚ ਤਸ਼ੱਦਦ ਹੋਇਆ, ਅਸੀਂ ਸਾਰੇ ਜਾਣਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਨੇ ਉਹ ਬੱਚੀਆਂ ਨੂੰ ਉਹਨਾਂ ਦੇ ਘਰ ਤੱਕ ਛੱਡ ਕੇ ਆਏ ਆਪਣੇ ਖਰਚੇ ਤੇ। ਸੋ ਇਹ ਸਿੱਖਾਂ ਦਾ ਕੋਈ, ਇਹ ਸਾਡਾ ਕਿਸੇ ਸਿਰ ਦਾ ਅਹਿਸਾਨ ਨਹੀਂ, ਇਹ ਸਾਡਾ ਫਰਜ਼ ਹੈ, ਸਾਨੂੰ ਗੁਰੂ ਸਾਹਿਬ ਵੱਲੋਂ ਗੁੜਤੀ ਹੈ, ਇਹ ਚੀਜ਼ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਮੈਂ ਐਕਟ ਤੇ ਆਨਾ ਭਾਜੀ, ਜਿਹੜੀ ਤੁਸੀਂ ਐਕਟ ਦੀ ਗੱਲ ਕੀਤੀ ਹੈ, ਦੇਖੋ ਇਸ ਤੋਂ ਪਹਿਲਾਂ ਕਿ ਆਪਾਂ ਐਕਟ ਦੇ ਬਾਰੇ ਥੋੜਾ ਡਿਸਕਸ ਕਰੀਏ, ਸਭ ਤੋਂ ਪਹਿਲਾਂ ਸਾਨੂੰ ਲੋੜ ਹੈ ਫੈਸਿਸਟ ਨਾਜ਼ੀ ਰਜੀਮ ਨੂੰ ਥੋੜਾ ਜਿਹਾ ਅੰਡਰਸਟੈਂਡ ਕਰੀਏ। ਜਦੋਂ ਹਿਟਲਰ ਹੋਂਦ ਵਿੱਚ ਆਉਂਦਾ ਹੈ, ਉਹ ਸਭ ਤੋਂ ਪਹਿਲਾਂ ਅਜਿਹੇ ਐਕਟਸ ਜਿਊਜ਼ ਦੇ ਖਿਲਾਫ ਜਿਹੜੇ ਨੇ ਉਹ ਪਾਸ ਕਰਦਾ ਹੈ, ਜਿਹਦੇ ਨਾਲ ਉਹਨਾਂ ਨੂੰ ਕਹਿ ਲਓ ਕਿ ਇੱਕ ਤਰੀਕੇ ਦਾ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਕਨਸੈਂਟਰੇਸ਼ਨ ਕੈਂਪ ਦੇ ਵਿੱਚ ਪੋਲੈਂਡ ਦੇ ਜਿਊਜ਼ ਨੂੰ, ਯੂਰਪ ਦੇ, ਈਸਟਰਨ ਯੂਰਪ ਦੇ ਜਿਊਜ਼ ਨੂੰ ਕਿਸ ਤਰੀਕੇ ਨਾਲ ਹੌਲੀ ਹੌਲੀ ਲਿਆਂਦਾ ਜਾਂਦਾ ਹੈ। ਪਹਿਲੇ ਉਹਨਾਂ ਨੂੰ ਕਿਹਾ ਜਾਂਦਾ ਵੀ ਸ਼ਾਇਦ ਇਹਨਾਂ ਨੂੰ ਬੰਦੀ ਬਣਾ ਕੇ ਜਿਹੜਾ ਹੈ ਉਹ ਇਹਨਾਂ ਤੋਂ ਕੰਮ ਕਰਵਾਇਆ ਜਾਏਗਾ, ਪਰ ਉੱਥੇ ਕੀ ਕੁਝ ਨਹੀਂ ਹੁੰਦਾ। ਅਸੀਂ ਸਾਰੇ ਜਾਣਦੇ ਹਾਂ ਆਊਟਸਵਿਸ ਦੇ ਜਿਹੜੇ ਸੈਂਟਰ ਨੇ, ਅੱਜ ਸਾਰੇ ਪਾਸੇ ਦੁਨੀਆ 'ਚ ਮਿਊਜ਼ੀਅਮ ਬਣੇ ਹੋਏ ਨੇ, ਕਿਸ ਤਰੀਕੇ ਦੇ ਨਾਲ ਉੱਥੇ ਜਿਊਜ਼ ਨੂੰ ਕੈਦ ਕੀਤਾ ਗਿਆ, ਮੁੜ ਕੇ ਉਹਨਾਂ ਤੇ ਹਿਊਮਨ ਐਕਸਪੈਰੀਮੈਂਟੇਸ਼ਨ ਕੀਤੀਆਂ ਗਈਆਂ, ਉਹਨਾਂ ਨੂੰ ਦੇ ਵਰ ਸਟਾਰਵਡ ਟੂ ਡੈਥ। ਉਸ ਤੋਂ ਬਾਅਦ ਇਹ ਹੀ ਨਹੀਂ ਕੇਵਲ ਜਿਹੜੇ ਪੋਇਜ਼ਨਸ ਸ਼ਾਵਰਸ ਦੇ ਵਿੱਚ, ਕਨਸੈਂਟਰੇਸ਼ਨ ਕੈਂਪਸ ਵਿੱਚ, ਮਾਸ ਗ੍ਰੇਵਸ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖਿਆ ਕੀ ਕੀਤਾ ਗਿਆ। ਹੁਣ ਮੈਂ ਆਨਾ ਹਿੰਦੁਸਤਾਨ ਵੱਲ, ਤੁਸੀਂ ਹਿੰਦੁਸਤਾਨ ਦਾ ਵੇਖੋ ਭਾਜੀ, ਥੋੜਾ ਜਿਹਾ ਸਾਨੂੰ ਰਿਵਾਈਂਡ ਜਾਣਾ ਪੈਣਾ ਪਿਛਲੇ, ਜੇ ਅਸੀਂ ਗੱਲ ਕਰੀਏ ਪਿਛਲੇ 3-4 ਮਹੀਨਿਆਂ 'ਚ ਐਕਚੁਅਲੀ ਹੋਇਆ ਕੀ ਹੈ। ਜਦੋਂ ਦੀ ਮੋਦੀ ਗਵਰਨਮੈਂਟ ਸੈਕੰਡ ਵਾਰੀ ਪਾਵਰ ਦੇ ਵਿੱਚ ਆਈ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ UAPA, ਅਨਲੌਫੁਲੀ ਐਕਟੀਵੇਟ ਪ੍ਰੀਵੈਂਸ਼ਨ ਐਕਟ ਜਿਹੜਾ ਹੈ ਉਹ ਪਾਸ ਕੀਤਾ, ਜਿਹਦੇ ਵਿੱਚ ਤਕਰੀਬਨ ਪੋਡਾ ਤੇ ਟਾਟਾ ਵਰਗਾ ਹੀ ਇਹ ਲਾਅ ਜਿਹੜਾ ਦੁਬਾਰਾ ਇਨਫੋਰਸ ਕੀਤਾ ਗਿਆ ਵੀ ਕਿਸੇ ਨੂੰ ਵੀ ਸਰਕਾਰ ਕਦੀ ਵੀ ਜਿਹੜਾ ਉਹ ਟੈਰਰਿਸਟ ਕਲੇਮ ਕਰਕੇ ਜਿਹੜਾ ਉਹ ਕਰ ਸਕਦੀ। ਇਹਦੀ ਮਿਸਾਲ SFJ ਨੂੰ ਬੈਨ ਕਰਨ ਤੋਂ ਸਾਨੂੰ ਮਿਲ ਜਾਂਦੀ ਹੈ ਵੀ ਉਹਨਾਂ ਨੇ SFJ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਇੰਡੀਆ 'ਚ ਡਿਕਲੇਅਰ ਕਰਤਾ, ਜਦ ਕਿ ਹਾਲਾਂਕਿ ਸਾਰੀ ਜਿਹੜੀ ਚੀਜ਼ ਸੀ। ਉਸ ਤੋਂ ਬਾਅਦ ਨੈਕਸਟ ਆਈਏ ਅਸੀਂ ਜਿਹੜਾ ਕਲੈਂਪ ਡਾਊਨ, 70 ਸਾਲ ਪੁਰਾਣਾ ਐਗਰੀਮੈਂਟ ਜਿਹਦੇ ਬੇਸਿਸ ਤੇ ਡਾਕੂਮੈਂਟ ਆਫ ਅਸੈਸ਼ਨ ਸਾਈਨ ਹੋਇਆ ਹੋਵੇ ਯੂਨੀਅਨ ਆਫ ਇੰਡੀਆ ਨੂੰ ਜੁਆਇਨ ਕਰਨ ਦਾ ਕਸ਼ਮੀਰ ਦਾ, ਜਵਾਹਰ ਲਾਲ ਨਹਿਰੂ ਨੇ ਵਾਅਦਾ ਕੀਤਾ ਹੋਏ ਉਹਨਾਂ ਨੂੰ, 70 ਸਾਲ ਪੁਰਾਣਾ ਅਰੇਂਜਮੈਂਟ ਜਿਹੜਾ ਉਹਨਾਂ ਨੂੰ ਥੋੜੀ ਜਿਹੀ ਆਟੋਨਮੀ ਦਿੰਦਾ ਸੀ, ਉਹ ਮੋਦੀ ਗਵਰਨਮੈਂਟ ਨੇ ਕਰਵ ਕਰ ਦਿੱਤਾ ਯੂਨੀਲੈਟਰਲੀ, ਜਿਹਦਾ ਕਿ ਹਾਲਾਂਕਿ ਉਹ ਇੱਕ ਬਾਈਲੇਟਰਲ ਇਸ਼ੂ ਹੈ, ਵਰਲਡ ਨੋਜ਼ ਦੈਟ ਕਿ ਇਹ ਇੱਕ ਇੰਟਰਨੈਸ਼ਨਲ ਇਸ਼ੂ ਹੈ। ਹੁਣ ਐਸੇ ਕੜੀ ਚ ਅੱਗੇ ਚੱਲਦੇ ਹੋਏ ਹੁਣ ਅੱਜ ਇਹਨਾਂ ਨੇ ਆਪਣਾ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਜਿਹੜਾ ਐਕਟ ਉਹ ਪਾਸ ਕਰ ਦਿੱਤਾ। ਤੁਸੀਂ ਇਹ ਕੜੀ ਵੇਖੋ, ਦਾਸ ਇਹ ਗੱਲ ਬਾਰ-ਬਾਰ ਕਹਿ ਰਿਹਾ ਪਾਰਲੀਮੈਂਟ ਦੇ ਮੰਚ ਤੋਂ ਵੀ, ਉਂਝ ਵੀ ਸਾਨੂੰ ਜਿੰਨੇ ਵੀ ਚੈਨਲਾਂ ਤੇ ਜਾਣ ਦਾ ਮੌਕਾ ਮਿਲਿਆ, ਸਾਡੇ ਲਈ ਸਾਰਿਆਂ ਲਈ, ਜਿੰਨੇ ਵੀ ਅਸੀਂ ਵਰਲਡ 'ਚ ਬੈਠੇ ਹਾਂ, ਖਾਸ ਕਰਕੇ ਵੈਸਟਰਨ ਪਾਵਰਸ, ਖਾਸ ਕਰਕੇ ਯੂਨਾਈਟਿਡ ਨੇਸ਼ਨ, ਇਹ ਇੱਕ ਜਿਹੜਾ ਇੱਕ ਜੈਨੋਸਾਈਡ ਹੋਣ ਵਾਲਾ ਹੈ, ਬਹੁਤ ਵੱਡਾ ਨਰਸੰਹਾਰ ਹੋਣ ਵਾਲਾ ਹੈ, ਉਹਨੂੰ ਦੇਖ ਨਹੀਂ ਪਾ ਰਹੇ। We need to stop it before it's too late। ਇਹ ਜੋ ਕੁਝ ਹੋ ਰਿਹਾ ਹੈ ਇਹ ਇੱਕ ਵੱਡੇ ਨਰਸੰਹਾਰ ਵੱਲ ਇਸ਼ਾਰਾ ਦੇ ਰਿਹਾ ਹੈ। ਜੇ ਅਸੀਂ ਸਿੱਖਾਂ ਦੇ ਨਾਲ ਭਾਜੀ ਦੇ ਨਾਲ ਮੇਲ ਤੋਲ ਕਰੀਏ ਵੀ ਸਿੱਖਾਂ ਦੇ ਲਈ ਇਹਦੀ ਕੀ ਰੈਪਰਕਸ਼ਨ ਹੈ, ਸਾਡਿਆਂ ਤਾਂ ਪਹਿਲਾਂ ਹੀ ਜੈਨੋਸਾਈਡ ਕਰ ਚੁੱਕੇ ਨੇ, ਕਸ਼ਮੀਰੀਆਂ ਦਾ ਵੀ ਜੈਨੋਸਾਈਡ ਆਨਗੋਇੰਗ ਹੈ। ਅੱਜ ਵੀ ਜੇ ਅਸੀਂ ਵੇਖੀਏ ਸਿੱਖਾਂ ਦੇ ਹਾਲਾਤ ਕੀ ਨੇ, ਬੱਚੇ 3 ਜਿਨ੍ਹਾਂ ਕੋਲ ਕਿਤਾਬਾਂ ਮਿਲਦੀਆਂ ਨੇ ਸਿੱਖ ਕੌਮ ਦੀਆਂ, ਉਹਨਾਂ ਨੂੰ ਜਿਹੜਾ ਜੇਲ੍ਹਾਂ ਵਿੱਚ ਧੱਕ ਦਿੱਤਾ ਜਾਂਦਾ ਤੇ ਉਹਨਾਂ ਤੇ ਆਰਟੀਕਲ ਜਿਹੜੇ ਲਾਏ ਜਾਂਦੇ ਨੇ ਦੇਸ਼ ਦਰੋਹੀ ਦੇ, ਵੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਜਦਕਿ ਉਹਨਾਂ ਕੋਲ ਸਿੱਖ ਲਿਟਰੇਚਰ ਮਿਲਦਾ ਹੈ। ਜੱਗੀ ਜੌਲ ਦੀ ਐਗਜ਼ਾਮਪਲ ਹੈ ਸਾਡੇ ਸਾਹਮਣੇ, ਸਕਾਟਿਸ਼ ਨੈਸ਼ਨਲ, ਕਿੰਨੇ 1 ਸਾਲ ਤੋਂ ਵੱਧ ਹੋ ਗਿਆ ਉਹ ਉੱਥੇ ਉਹਨਾਂ ਦੀ ਕੈਦ ਦੇ ਵਿੱਚ, ਕੋਈ ਸੁਣਵਾਈ ਨਹੀਂ, ਇੱਥੇ ਦਾ ਸਿਟੀਜ਼ਨ ਹੋਵੇ। ਕਹਿਣ ਤੋਂ ਭਾਵੇਂ ਹੈ ਭਾਈ ਸਾਹਿਬ ਜੀ ਕਿ ਜਿਸ ਚੀਜ਼ ਵੱਲ ਇਸ ਵੇਲੇ ਵੱਧ ਰਹੀ ਹੈ, ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਸਿੱਧੀ ਜੀ ਗੱਲ ਕਰਦਾ, ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ ਖਾਲਿਸਤਾਨੀਆਂ ਨੂੰ ਵੀ ਉਹ ਪਠਾ ਕੇ ਲੈ ਗਏ ਉੱਥੇ ਹਿੰਦੁਸਤਾਨ ਦੇ ਵਿੱਚ, ਠੀਕ ਹੈ ਨਾ ਜੀ। ਇਹ ਸਾਨੂੰ ਇਹ ਭੁਲੇਖਾ ਪਾਇਆ ਜਾ ਰਿਹਾ ਕਿ ਬੜੀ ਜੀ ਸਿੱਖਾਂ ਨਾਲ ਸ਼ਾਇਦ ਬੜੀ ਦੋਸਤੀ ਹੋ ਗਈ, ਸਿੱਖਾਂ ਨਾਲ ਤਾਂ ਜੀ ਸਟ੍ਰੈਟਜੀ ਉਹਨਾਂ ਦੀ ਬਦਲ ਗਈ ਹੈ, ਇਸ ਵੇਲੇ ਤਾਂ ਜੀ ਉਹਨਾਂ ਦੀ ਸੂਈ ਮੁਸਲਮਾਨਾਂ ਵੱਲ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਭਾਜੀ ਵੀ ਇਹ ਗੱਲ ਬਿਲਕੁਲ ਗਲਤ ਹੈ। ਸਾਨੂੰ ਉਹ ਇਸ ਵੇਲੇ ਸਲੋ ਪੋਇਜ਼ਨਿੰਗ ਦੇ ਰਹੇ ਨੇ, ਉਹਨਾਂ ਨੂੰ ਪਤਾ ਹੈ ਬਾਦਲਾਂ ਦੇ ਥਰੂ, ਹੋਰ ਵੱਖ-ਵੱਖ ਜਥੇਬੰਦੀਆਂ ਦੇ ਥਰੂ, ਜਿੱਦਾਂ ਜਿਹੜਾ ਖਾਲਸਾ ਪੰਥ ਦੀ ਕਾਫੀ ਹੱਦ ਤੱਕ ਬਾਗਡੋਰ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਿਤੇ ਨਾ ਕਿਤੇ RSS ਦੇ ਅੰਡਰ ਆ ਚੁੱਕੀ, ਅਸੀਂ ਮੰਨੀਏ ਚਾਹੇ ਨਾ ਮੰਨੀਏ ਜੀ। ਪਰ ਉਹਨਾਂ ਨੇ ਸਿੱਖਾਂ ਦੀ ਸਟ੍ਰੈਟਜੀ ਉਹਨਾਂ ਦੀ ਇਹ ਹੈ ਵੀ ਪਹਿਲਾਂ ਵੱਡੀ ਮਿਨੋਰਿਟੀ ਜਿਹੜੀ ਹੈਗੀ ਹੈ ਮੁਸਲਮਾਨਾਂ ਦੀ, ਉਹਨਾਂ ਨੂੰ ਨਜਿੱਠ ਲਈਏ, ਉਹਨਾਂ ਨੂੰ ਕਰਵ ਡਾਊਨ ਕਰ ਲਈਏ। ਸਿੱਖਾਂ ਦਾ ਕੀ ਹੈ ਤੇ 2% ਨੇ, ਕੱਲ ਇਹਨਾਂ ਤੇ ਚੜ ਜਾਵਾਂਗੇ। ਗੱਲ ਇਹ ਹੈ ਕਿ ਅੱਜ ਜੇ ਅਸੀਂ ਮੁਸਲਮਾਨ ਭਰਾਵਾਂ ਲਈ ਨਾ ਖੜੇ, ਅੱਜ ਅਸੀਂ ਉਹਨਾਂ ਦੇ ਰਾਈਟਸ ਲਈ ਨਾ ਖੜੇ, ਕੱਲ ਉਹਨਾਂ ਨੇ ਸਾਡੇ ਨਾਲ ਨਹੀਂ ਖੜਨਾ। ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਗੱਲ ਕਹਿਣਾ, ਫਿਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਤੁਸੀਂ ਦੱਸਿਓ ਮੈਨੂੰ ਤੁਸੀਂ ਕੀ ਹੋਰ ਇਹਦੇ ਤੇ ਗੱਲਬਾਤ ਕਰਨਾ ਚਾਹੁੰਦੇ ਹੋ। ਪਿਛਲੇ ਦਿਨ ਕਸ਼ਮੀਰੀਆਂ ਦੇ ਪ੍ਰੋਟੈਸਟ ਵੇਲੇ ਮੈਨੂੰ ਇੱਕ ਕਸ਼ਮੀਰੀ ਜਿਹੜਾ ਹੈ ਉਹ ਭਾਜੀ ਬਜ਼ੁਰਗ ਸੀਗਾ, ਉਹ ਮੈਨੂੰ ਬਹੁਤ ਰੋ ਕੇ ਉਹਨੇ ਮੈਨੂੰ ਜੱਫੀ ਪਾ ਕੇ ਮੈਨੂੰ ਮਿਲਿਆ
ਔਰ ਉਹਨੇ ਜਿਹੜੀ ਮੈਨੂੰ ਗੱਲ ਕਹੀ, ਬੜਾ ਦਿਲ ਮੇਰਾ ਬੜਾ ਦਿਲ ਪਸੀਜ ਗਿਆ। ਉਹ ਕਹਿੰਦਾ ਅੱਜ ਤੁਹਾਨੂੰ ਪਤਾ ਸਰਦਾਰ ਜੀ ਕਸ਼ਮੀਰ ਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਹੈ? ਮੈਂ ਕਿਹਾ ਨਹੀਂ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਲਈ? ਉਹ ਕਹਿੰਦਾ ਜੀ ਸਾਨੂੰ ਇਸ ਗੱਲ ਦੀ ਸਜ਼ਾ ਮਿਲ ਰਹੀ ਹੈ ਕਿ ਜਦੋਂ 84 ਚ ਜੋ ਤੁਹਾਡੇ ਨਾਲ ਹੋਇਆ ਸੀ ਨਾ, ਅਸੀਂ ਉਹਦੇ ਲਈ ਹਾਂ ਦਾ ਨਾਰਾ ਚੰਗੀ ਤਰ੍ਹਾਂ ਬੁਲੰਦ ਨਹੀਂ ਕਰ ਸਕੇ। ਤੇ ਕਹਿੰਦਾ ਪਰ ਅੱਜ ਤੁਸੀਂ ਸਾਡੇ ਲਈ ਨਿਤਰੇ ਹੋ, ਸਾਡੀ ਜਿਹੜੇ ਦਿਲ ਦੇ ਵਿੱਚ ਸਿੱਖਾਂ ਦੀ ਜਿਹੜੀ ਇੱਜ਼ਤ ਹੈ ਉਹ ਦੁਗਣੀ ਚੌਗਣੀ ਹੋ ਗਈ ਹੈ। ਸੋ ਕਹਿਣ ਤੋਂ ਭਾਵ ਮਨੁੱਖੀ ਅਧਿਕਾਰਾਂ ਵਾਸਤੇ ਸਿੱਖ ਦਾ ਖੜਨਾ ਫਰਜ਼ ਹੈ, ਸਾਨੂੰ ਪੁਰਜੋਰ ਇਹਦਾ ਵਿਰੋਧ ਕਰਨਾ ਚਾਹੀਦਾ। ਨਹੀਂ, ਇਹਦੇ ਵਿੱਚ ਜਿਹੜੀਆਂ ਹੁਣ ਮਤਲਬ ਲੇਟੈਸਟ ਉਹ ਹੈਗੀਆਂ ਨੇ, ਜਾਂ ਜੇ ਡਿਟੈਂਸ਼ਨ ਸੈਂਟਰਸ ਦੀ ਗੱਲ ਕਰਨੀ ਹੋਵੇ ਤੇ ਇਹ ਜਿਹੜੀ ਸਿੱਧੀ ਤੁਲਨਾ ਹੈਗੀ ਹੈ ਉਹ ਹਿਟਲਰ ਏਰਾ ਦੇ ਨਾਲ ਜਾ ਕੇ ਜੁੜਦੀ ਹੈ। ਮਤਲਬ ਇਹ ਗੱਲ ਸਰਕਾਰ ਨੂੰ ਵੀ ਪਤਾ ਹੈ, ਮੋਦੀ ਸਰਕਾਰ ਨੂੰ ਵੀ ਪਤਾ ਹੈ। ਮਤਲਬ ਹਿਊਮਨ ਰਾਈਟਸ ਵਾਇਲੇਸ਼ਨਸ ਦੀਆਂ ਹੁਣ ਜਿਹੜੀਆਂ ਖਬਰਾਂ ਨੇ ਉਹ ਇੰਟਰਨੈਸ਼ਨਲ ਮੀਡੀਆ ਵੱਲੋਂ ਜਿਹੜੀਆਂ ਨੇ ਵੱਡੇ ਲੈਵਲ ਤੇ ਉਹਨੂੰ ਕਵਰ ਕੀਤਾ ਜਾ ਰਿਹਾ ਹੈ ਤੇ ਭੰਡੀ ਪ੍ਰਚਾਰ ਜਿਹੜਾ ਹੈ ਉਹ ਸਰਕਾਰ ਦਾ ਦੁਨੀਆ ਇੰਟਰਨੈਸ਼ਨਲ ਲੈਵਲ ਤੇ ਹੋ ਰਿਹਾ ਹੈ। ਕੀ ਸਰਕਾਰ ਨੂੰ ਇਹ ਗੱਲ ਨਜ਼ਰ ਨਹੀਂ ਆਉਂਦੀ ਜਾਂ ਉਹਨਾਂ ਦੇ ਏਜੰਡੇ ਦੇ ਵਿੱਚ ਹੀ ਇਹ ਗੱਲ ਫਿੱਟ ਬੈਠਦੀ ਹੈ ਕਿ ਜੋ ਉਹ ਹੋ ਰਿਹਾ ਉਹ ਸਮਝਦੇ ਆ ਵੀ ਇਹ ਠੀਕ ਹੋ ਰਿਹਾ? ਬਿਲਕੁਲ ਭਾਜੀ, ਜਿਹੜੀ ਤੁਸੀਂ ਏਜੰਡਾ ਦੀ ਗੱਲ ਕੀਤੀ ਨਾ, ਮੈਂ ਥੋੜੀ ਜਿਹੀ ਇਹਨੂੰ ਵੀ ਬੈਕਡੇਟ ਕਰਾਂ। ਜਦੋਂ 1900 ਸਦੀ ਦੇ ਵਿੱਚ ਜਨਸੰਘ ਹੋਂਦ ਵਿੱਚ ਆਉਂਦਾ ਹੈ, ਜਿਹੜਾ ਕਿ ਆਰਐਸਐਸ ਦਾ ਕਹਿ ਲਓ ਕਿ ਆਰਐਸਐਸ ਦੀ ਮਦਰ ਆਰਗੇਨਾਈਜੇਸ਼ਨ, ਤੇ ਜਿਹੜੀ ਬੀਜੇਪੀ ਹੈ ਉਹ ਆਰਐਸਐਸ ਤੇ ਜਨਸੰਘ ਦਾ ਪੋਲੀਟੀਕਲ ਵਿੰਗ ਹੈ, ਠੀਕ ਹੈ ਜੀ। ਉਸ ਤੋਂ ਇਲਾਵਾ ਤੁਸੀਂ ਸ਼ਿਵ ਸੈਨਾ ਨੇ, ਹੋਰ ਬੜੀਆਂ ਇਹੋ ਜਿਹੀਆਂ ਸੰਸਥਾਵਾਂ ਨੇ, ਠੀਕ ਹੈ ਜੀ। ਹੁਣ ਤੁਸੀਂ ਵੇਖੋ ਵੀ ਜਦ ਉਹ ਹੋਂਦ ਵਿੱਚ ਆਉਂਦੇ ਨੇ, ਉਹਨਾਂ ਦੀ ਇੱਕ ਪਾਲਿਸੀ ਸੀ ਭਾਈ ਸਾਹਿਬ ਦੀ, ਉਹਨਾਂ ਦੀ ਪਾਲਿਸੀ ਸੀ 1 ਕਨਸਟੀਟਿਊਸ਼ਨ 1 ਫਲੈਗ 1 ਨੇਸ਼ਨ 1 ਲੈਂਗੁਏਜ, ਜਿਹਨੂੰ ਆਪਾਂ ਹਿੰਦੀ ਹਿੰਦੁਸਤਾਨ ਵੀ ਕਈ ਵਾਰੀ ਕਹਿ ਦਿੰਦੇ ਆ, ਜਿਹੜੇ ਨਾਰੇ ਲੱਗਦੇ ਸਨ। ਉਹਨਾਂ ਨੇ ਕਨਸਟੀਟਿਊਸ਼ਨ ਜਿਹੜਾ ਜੰਮੂ ਦਾ, ਉਹ ਸਾਰਾ ਜਿਹੜਾ ਜੰਮੂ ਕਸ਼ਮੀਰ ਦਾ, ਉਹ ਐਬਰੋਗੇਟ ਕਰਕੇ ਸੈਕਸ਼ਨ ਉਹ 1 ਕਨਸਟੀਟਿਊਸ਼ਨ ਤੇ ਆ ਗਏ। ਉਸ ਤੋਂ ਬਾਅਦ ਉਹਨਾਂ ਨੇ ਝੰਡਾ ਵੀ ਕਰ ਦਿੱਤਾ, 1 ਫਲੈਗ ਤੇ ਵੀ ਉਹ ਆ ਗਏ ਨੇ। ਹੁਣ ਉਹ ਜਿਹੜਾ ਤੁਸੀਂ ਹਿਟਲਰ ਦੀ ਗੱਲ ਕਰ ਰਹੇ ਹੋ, ਮੈਂ ਕਹਿੰਦਾ ਵੀ ਜਿਹੜਾ ਇਹਨਾਂ ਦਾ ਬਾਲ ਠਾਕਰੇ ਸੀਗਾ, ਜਦੋਂ ਸਿੱਖਾਂ ਦਾ ਨਰਸੰਹਾਰ ਹੋ ਰਿਹਾ ਸੀ, ਉਹਨੇ ਇਹ ਗੱਲ ਕਹੀ ਸੀ ਵੀ ਮੈਂ ਹਿਟਲਰ ਨੂੰ ਐਡਮਾਇਰ ਕਰਦਾ, ਤੇ ਹਿਟਲਰ ਦੀ ਜਿਹੜੀ ਐਥਨਿਕ ਕਲੀਨਜ਼ਿੰਗ ਦੀ ਪਾਲਿਸੀ ਹੈ ਉਸ ਦੇ ਵਿੱਚ ਸਾਡਾ ਵਿਸ਼ਵਾਸ ਹੈ, ਔਰ ਇਹ ਵੀ ਜਨਸੰਘੀਆਂ ਦਾ ਪਾਰਟ ਸੀ। ਸੋ ਇਹ ਹੁਣ ਐਥਨਿਕ ਕਲੀਨਜ਼ਿੰਗ ਵੱਲ ਵੱਧ ਰਹੇ ਨੇ ਹੌਲੀ ਹੌਲੀ। ਪਹਿਲੇ ਇਹਨਾਂ ਨੇ ਆਪਣਾ ਜਿਹੜਾ ਮੇਨ ਟੀਚਾ ਸੀਗਾ, 70 ਸਾਲ ਪੁਰਾਣਾ ਜਿਹੜਾ ਇਹਨਾਂ ਦਾ ਟੀਚਾ ਸੀ ਵੀ ਅਸੀਂ ਕਿਸੇ ਦਿਨ ਭਾਰਤ ਦੀ ਸਰਕਾਰ ਤੇ ਕਾਬਜ਼ ਹੋ ਕੇ ਤੇ ਇਹਨੂੰ ਜਿਹੜਾ 1 ਨੇਸ਼ਨ 1 ਕਨਸਟੀਟਿਊਸ਼ਨ 1 ਲੈਂਗੁਏਜ ਪਾਲਿਸੀ ਨੂੰ ਜਿਹੜਾ ਉਹਨੂੰ ਕਰਾਂਗੇ। ਤੇ ਹੁਣ ਉਹ ਐਥਨਿਕ ਕਲੀਨਜ਼ਿੰਗ ਵੱਲ ਵੱਧ ਰਹੇ ਨੇ, ਜਿਹੜਾ ਕਿ ਦੂਜਾ ਸਟੈਪ ਹੁੰਦਾ। ਜਦੋਂ ਤੁਸੀਂ ਆਪਣਾ ਕੁਝ ਅਚੀਵ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਹਾਡਾ ਕੰਮ ਕੀ ਹੈ ਵੀ ਤੁਸੀਂ ਜਿਹੜੀ ਜੈਨੋਸਾਈਡਲ ਇੰਪਲਸ ਹੈ, ਤੁਸੀਂ ਦੇਖੋ ਜੇ ਸਭ ਤੋਂ ਪਹਿਲੀ ਵਾਰੀ ਬੀਜੇਪੀ ਹੋਣ ਦੇ ਚਾਹੁੰਦੀ ਹੈ ਤੇ ਉਹ ਕਿੱਦਾਂ ਹੋਣ ਦੇ ਚਾਹੁੰਦੀ ਹੈ? ਰਾਮ ਮੰਦਿਰ ਦੇ ਮੁੱਦੇ ਤੇ ਇੱਕ ਜੈਨੋਸਾਈਡਲ ਇੰਪਲਸ, ਇੱਕ ਐਂਟੀ ਮਾਈਨੋਰਿਟੀ ਜਿਹੜੀ ਹੈ ਉਹ ਪੂਰੇ ਦੇਸ਼ ਭਰ ਚ ਫੈਲਦੀ ਹੈ ਤੇ ਇਹਨਾਂ ਦਾ ਰਾਜ ਆਉਂਦਾ ਹੈ। ਜਿਹੜੀ 80% ਹਿੰਦੁਸਤਾਨ ਦੀ ਮੈਜੋਰਿਟੀ ਹੈ, ਉਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਨਹੀਂ, ਇਹ ਤਾਂ ਮੁਸਲਮਾਨਾਂ ਦੇ ਅਤਿਆਚਾਰ ਤੋਂ ਸਾਡੇ ਦੇਸ਼ ਨੂੰ ਬਚਾਉਣ ਦੀ ਗੱਲ ਹੈ। ਇਹ ਜੈਨੋਸਾਈਡਲ ਇੰਪਲਸ ਨੂੰ ਜਸਟੀਫਿਕੇਸ਼ਨ ਮਿਲ ਜਾਂਦੀ ਹੈ। ਉਹੀ ਕੰਮ ਸਿੱਖਾਂ ਦੇ ਨਾਲ ਵੀ ਹੋਇਆ, ਉਹੀ ਕੰਮ ਹੁਣ ਕਸ਼ਮੀਰੀਆਂ ਦੇ ਨਾਲ ਹੋ ਰਿਹਾ। ਪਰ ਹੁਣ ਇਹ ਹੁਣ ਇਸ ਚੀਜ਼ ਨੂੰ ਐਕਚੁਅਲੀ ਪ੍ਰੈਕਟੀਕਲੀ ਇੰਪਲੀਕੇਟ ਕਰਨਾ ਚਾਹੁੰਦੇ ਨੇ। ਪਹਿਲੇ ਇਹਨਾਂ ਨੇ ਆਪਣਾ ਲੀਗਲ ਸਿਸਟਮ ਸੌਰਟ ਆਊਟ ਕਰ ਦਿੱਤਾ ਹੈ ਕਿ ਲੀਗਲ ਸਿਸਟਮ ਜਿਹੜਾ ਉਹ ਬਿਲਕੁਲ ਅੰਨਾ ਹੋ ਜਾਵੇ ਜਿਹੜਾ ਫੈਸਿਸਟ ਹਿੰਦੂਤਵ ਏਜੰਡਾ ਤੇ, ਜੋ ਕਿ ਉਹਨਾਂ ਨੇ ਕਰ ਦਿੱਤਾ ਆਲਰੇਡੀ। ਤੇ ਹੁਣ ਉਹ ਹੌਲੀ ਹੌਲੀ ਜਿੱਦਾਂ ਤੁਸੀਂ ਕਹਿ ਰਹੇ ਹੋ ਡਿਟੈਂਸ਼ਨ ਸੈਂਟਰਸ ਬਣ ਰਹੇ ਨੇ। ਡਿਟੈਂਸ਼ਨ ਸੈਂਟਰ ਕਸ਼ਮੀਰ ਦੇ ਵਿੱਚ ਕਿਹੜਾ ਸਿਨੇਮਾ ਡਿਟੈਂਸ਼ਨ ਸੈਂਟਰ ਨਹੀਂ ਬਣਿਆ, ਕਿਹੜੇ ਹੋਟਲ ਡਿਟੈਂਸ਼ਨ ਸੈਂਟਰ ਨਹੀਂ ਬਣੇ। ਅਸੀਂ ਸਾਰੇ ਜਾਣਦੇ ਹਾਂ ਵੱਖਰੇ ਵੱਖਰੇ ਕੈਂਪਸ ਹਨ, ਕਿਸ ਤਰੀਕੇ ਦੇ ਨਾਲ ਉੱਥੇ ਹੋਇਆ। ਹੁਣ ਇਹ ਕਨਸੈਂਟਰੇਸ਼ਨ ਕੈਂਪਸ ਵੱਲ ਵੱਧ ਰਹੇ ਨੇ। ਮੈਂ ਤੈਨੂੰ ਇਹ ਕਨਸੈਂਟਰੇਸ਼ਨ ਕੈਂਪਸ ਦਾ ਨਾਂ ਦਿਆਂਗਾ ਕਿ ਇਹਨਾਂ ਨੇ ਹੌਲੀ ਹੌਲੀ ਮਿਨੋਰਿਟੀ ਨੂੰ ਇਹਨਾਂ ਨੇ ਏਦਾਂ ਬੰਦ ਕਰ ਦੇਣਾ। ਕੀ ਪਤਾ ਕੱਲ ਨੂੰ ਉਹਨਾਂ ਦੇ ਨਾਲ ਕੀ ਕਰਦੇ ਨੇ। ਇਹ ਤਾਂ ਦੁਨੀਆ ਬਾਅਦ ਵਿੱਚੋਂ ਦੇਖੇਗੀ ਔਰ ਪਛਤਾਏਗੀ। ਅਸੀਂ ਤਾਂ ਬਾਰ-ਬਾਰ ਇਹੀ ਗੱਲ ਕਹਿ ਰਹੇ ਹਾਂ, ਜੇ ਅੱਜ ਵੈਸਟਰਨ ਕੰਟਰੀਆਂ ਨੇ, ਯੂਨਾਈਟਿਡ ਨੇਸ਼ਨਸ ਨੇ ਆਪਣਾ ਫਰਜ਼ ਨਾ ਨਿਭਾਇਆ ਤੇ ਆਉਣ ਵਾਲੇ ਜੈਨੋਸਾਈਡ ਲਈ ਆਈ ਥਿੰਕ ਪੂਰੀ ਦੁਨੀਆ ਜ਼ਿੰਮੇਵਾਰ ਹੋਏਗੀ, ਕੱਲਾ ਮੋਦੀ ਜ਼ਿੰਮੇਵਾਰ ਨਹੀਂ ਹੋਏਗਾ। ਉਹ ਤਾਂ ਆਪਣੀ ਪਾਰਟੀ ਦੀ ਪਾਲਿਸੀ ਤੇ ਚੱਲੀ ਜਾ ਰਿਹਾ। ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਹੈ, ਜਿਨ੍ਹਾਂ ਨੇ ਉਹਨੂੰ ਰਾਜ ਤਖਤ ਲੈ ਕੇ ਦਿੱਤਾ ਹੈ, ਉਹਨੇ ਤੇ ਉਹਨਾਂ ਦੇ ਪ੍ਰੋਗਰਾਮ ਤੇ ਉਹ ਚੱਲੀ ਜਾ ਰਿਹਾ। ਪਰ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅੱਜ ਠੀਕ ਹੈ ਇੰਟਰਨੈਸ਼ਨਲ ਮੀਡੀਆ ਭਾਜੀ ਰੌਲਾ ਹੈਗਾ ਵੈ, ਪਰ ਹਾਊ ਗੁੱਡ ਇਜ਼ ਦੈਟ ਕਿ ਜੇ ਸਿਰਫ ਤੇ ਸਿਰਫ ਅਖਬਾਰਾਂ ਰਿਪੋਰਟ ਕਰਨ ਪਰ ਨਾ ਯੂਨਾਈਟਿਡ ਨੇਸ਼ਨ ਐਕਟ ਕਰੇ, ਨਾ ਵੈਸਟਰਨ ਨੇਸ਼ਨਸ ਇਸ ਗੱਲ ਤੇ ਐਕਟ ਕਰਨ। ਉਹ ਸਾਰੇ ਦੇ ਸਾਰੇ ਆਪਣੇ ਟ੍ਰੇਡ ਫਸਾਡ ਦੇ ਵਿੱਚ ਫਸੇ ਹੋਏ ਨੇ ਕਿ ਵੀ ਜੀ ਸਾਡਾ ਟ੍ਰੇਡ ਰਿਲੇਸ਼ਨ ਨਾ ਇੰਡੀਆ ਨਾਲ ਖਰਾਬ ਹੋ ਜਾਏ, ਇੰਡੀਆ ਵੱਡੀ ਮਾਰਕੀਟ ਹੈ ਜਾਂ ਐਡਾ ਵੱਡਾ ਸਪਲਾਇਰ ਹੈ। ਸੋ ਇਹ ਸਾਨੂੰ ਸਾਰਾ ਕੁਝ ਦੇਖਣਾ ਪੈਣਾ ਹੈ। ਤੁਹਾਡੇ ਮੀਡੀਆ ਦਾ, ਸਾਡੇ ਸਾਰਿਆਂ ਦਾ ਇਹ ਫਰਜ਼ ਵੀ ਹੈ
ਜਿੱਦਾਂ ਤੁਸੀਂ ਲਗਾਤਾਰ ਇਸ ਚੀਜ਼ ਨੂੰ ਉਜਾਗਰ ਕਰ ਰਹੇ ਹੋ, ਐਜੂਕੇਟ ਕਰ ਰਹੇ ਹੋ, ਸਾਰੇ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣਾ ਆਪਣਾ ਅੰਦਰੂਨੀ ਫਰਜ਼ ਨਿਭਾਉਂਦੇ ਹੋਏ ਇਸ ਗੱਲ ਵੱਲ ਅੱਗੇ ਵਧਣ। ਨਹੀਂ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਅਸੀਂ ਸਾਰੇ ਹੀ ਉਸ ਵੱਡਾ ਜੈਨੋਸਾਈਡ ਜਿਹੜਾ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ 'ਚ ਹੋ ਸਕਦਾ ਉਹਦੇ ਲਈ ਜ਼ਿੰਮੇਵਾਰ ਹੋਵਾਂਗੇ। ਜੀ ਬਿਲਕੁਲ। ਨਹੀਂ, ਜਿਵੇਂ ਤੁਸੀਂ ਜੈਨੋਸਾਈਡ ਦੀ ਗੱਲ ਕੀਤੀ ਹੈ, ਜਿਹੜੇ ਡਾਕਟਰ ਗ੍ਰੈਗਰੀ ਸਟੈਂਟਨ ਹੈਗੇ ਆ, ਉਹਨਾਂ ਜਿਨ੍ਹਾਂ ਨੇ ਸਟੇਜਸ ਆਫ ਜੈਨੋਸਾਈਡ ਡਿਫਾਈਨ ਕੀਤੀ ਹੈ, ਅਤੇ ਇੰਟਰਨੈਸ਼ਨਲ ਲੈਵਲ 'ਤੇ ਜਦੋਂ ਆਰਮੇਨੀਅਨ ਜੈਨੋਸਾਈਡ ਦੀ ਗੱਲ ਹੋਵੇ ਜਾਂ ਜੈਨੋਸਾਈਡਸ ਦੀ ਇੰਟਰਨੈਸ਼ਨਲ ਲੈਵਲ 'ਤੇ ਗੱਲ ਹੁੰਦੀ ਹੈ ਤਾਂ ਉਹ ਉਸ ਪਾਰਟ ਦੇ ਵਿੱਚ ਇੱਕ ਕਹਿ ਲਓ ਵੀ ਸਪੈਸ਼ਲਿਸਟ ਦੇ ਤੌਰ 'ਤੇ ਜਾਣੇ ਜਾਂਦੇ ਆ। ਉਹਨਾਂ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨ ਆਇਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਜਿਹੜਾ ਹੈ ਉਹ ਪੋਲਰਾਈਜੇਸ਼ਨ ਤੱਕ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ, ਪੋਲਰਾਈਜ਼ ਹੋ ਚੁੱਕੀ ਹੈ ਜਿਹੜੀ ਸੁਸਾਇਟੀ ਹੈ, ਅਤੇ ਹੁਣ ਭਾਰਤ ਮੁਸਲਮਾਨਾਂ ਦੇ ਜੈਨੋਸਾਈਡ ਕਰਨ ਵੱਲ ਜਿਹੜਾ ਹੈ ਉਹ ਵੱਧ ਰਿਹਾ ਹੈ। ਸੋ ਕੀ ਕਾਰਨ ਸਮਝਦੇ ਹੋ ਕਿ ਜਿੱਥੇ ਇੱਕ ਇਸ ਲੈਵਲ ਦਾ ਬੰਦਾ ਇਹ ਬਿਆਨ ਦਿੰਦਾ ਹੋਵੇ, ਇਹ ਗੱਲ ਕਹਿੰਦਾ ਹੋਵੇ, ਉਹਦੀ ਗੱਲ ਦੀ ਮਾਨਤਾ ਹੋਵੇ, ਅਤੇ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਹੈ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਅਮਰੀਕਾ ਅਤੇ ਯੂਰਪ ਦੀਆਂ ਸਰਕਾਰਾਂ ਤੱਕ ਉਹ ਚੁੱਪ ਹੋਣ ਇਸ ਮਾਮਲੇ 'ਤੇ? ਬਿਲਕੁਲ ਭਾਜੀ, ਮੈਂ ਤੈਨੂੰ ਇੱਕ ਤਰੀਕੇ ਦੀ ਸੌਰੀ ਟੂ ਸੇ ਮੈਂ ਹੁਣ ਇਹ ਵਰਡ ਯੂਜ਼ ਕਰਨ ਜਾ ਰਿਹਾ, ਪਰ ਇਹ ਇੱਕ ਰਾਜਨੀਤਿਕ ਨਪੁੰਸਕਤਾ ਹੈ ਜਿਹੜੀ ਇਸ ਵੇਲੇ ਇਹਨੂੰ ਪਰਸਿਊ ਕਰ ਰਹੇ ਨੇ ਵੈਸਟਰਨ ਨੇਸ਼ਨ। ਸਿਰਫ ਤੇ ਸਿਰਫ ਕਹਿ ਲਓ ਚਾਈਨਾ ਦੇ ਰਾਈਵਲਰੀ 'ਚ ਇੰਡੀਆ ਨੂੰ ਇੱਕ ਐਜ਼ ਅ ਸਪਲਾਇਰ ਟਰੀਟ ਕਰਦੇ ਹੋਏ, ਆਪਣੀਆਂ ਟ੍ਰੇਡ ਟਾਈਜ਼ ਨੂੰ ਬਚਾਉਂਦੇ ਹੋਏ, ਆਪਣੀਆਂ ਬਾਇਲੇਟਰਲ ਟ੍ਰੀਟੀਜ਼ ਨੂੰ ਬਚਾਉਂਦੇ ਹੋਏ, ਟ੍ਰੇਡ ਟ੍ਰੀਟੀਜ਼ ਨੂੰ ਬਚਾਉਂਦੇ ਹੋਏ ਸਿਰਫ ਇਸ ਕਰਕੇ ਚੁੱਪ ਨੇ। ਪਰ ਮੈਂ ਇੱਕ ਗੱਲ ਸਮਝਦਾ ਕਿ ਜਿਸ ਰਫ਼ਤਾਰ ਦੇ ਨਾਲ ਹਿੰਦੁਸਤਾਨ ਵੱਧ ਰਿਹਾ, ਉਹ ਜਿਸ ਰਫ਼ਤਾਰ ਦੇ ਨਾਲ ਵੱਧ ਰਿਹਾ, ਜਿਸ ਤਰ੍ਹਾਂ ਮਹਾਰਾਜ ਦੀ ਬਾਣੀ ਤੇ ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਬਹੁਤ ਭਰੋਸਾ ਹੈ। ਮਹਾਰਾਜ ਵੀ ਕਹਿੰਦੇ ਵੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਇਹਨਾਂ ਦਾ ਪਾਪ ਹੀ ਇਹਨਾਂ ਦੇ ਕੱਲ ਨੂੰ ਵਿਨਾਸ਼ ਦਾ ਵੀ ਕਾਰਨ ਬਣੇਗਾ। ਪਰ ਮੈਂ ਹੈਰਾਨ ਆ, ਮੈਂ ਬਹੁਤ ਜ਼ਿਆਦਾ ਹੈਰਾਨ ਆ, ਔਰ ਮੈਂ ਹਮੇਸ਼ਾ ਇੱਕ ਯੂਜ਼ ਕਰਦਾ ਹੁੰਦਾ ਕੋਟੇਸ਼ਨ ਐਡਮੰਡ ਬਰਕ ਦੀ, ਜਿਹਨੇ ਕਿਹਾ ਸੀ ਕਿ ਫॉर द ट्रायम्फ ऑफ ਈਵਲ the only thing necessary is for good men to do nothing। ਇਸ ਵੇਲੇ ਇਹੀ ਹੋ ਰਿਹਾ ਹੈ। ਜਿਹੜੇ ਬੰਦੇ ਆਪਣੇ ਆਪ ਨੂੰ ਵੈਸਟਰਨ ਕੰਟਰੀਆਂ ਆਪਣੇ ਆਪ ਨੂੰ ਹਿਊਮਨ ਰਾਈਟਸ ਦਾ ਧਰੋਹਰ ਕਹਿੰਦੀਆਂ ਨੇ, ਹਿਊਮਨ ਰਾਈਟ ਦਾ ਹਿਫਾਜ਼ਤਗਾਰ ਕਹਿੰਦੀਆਂ ਨੇ, ਅੱਜ ਉਹ ਕਿੱਥੇ ਨੇ? ਯੂਨਾਈਟਿਡ ਨੇਸ਼ਨਸ ਕਿੱਥੇ ਹੈ? ਕਿ ਅੱਜ ਕਿਤੇ ਉਹ ਆਪਣਾ ਫਰਜ਼ ਨਿਭਾ ਰਹੇ ਨੇ? ਬਿਲਕੁਲ ਨਹੀਂ ਨਿਭਾ ਰਹੇ। ਹਿੰਦੁਸਤਾਨ ਦੀ ਧਰਤੀ ਤੇ 90 ਲੱਖ ਕਸ਼ਮੀਰੀਆਂ ਨੂੰ 9 ਲੱਖ ਫੌਜ ਲਾ ਕੇ ਇੱਕ ਜਿੰਦੀ ਜਾਗਦੀ ਪੂਰੇ ਸੂਬੇ ਨੂੰ ਜੇਲ੍ਹ ਬਣਾ ਦਿੱਤਾ ਗਿਆ। ਜੋ ਪੰਜਾਬ ਦੇ ਨਾਲ ਹੋਇਆ ਸੀ, ਅੱਜ ਪੰਜਾਬ ਦੇ ਨਾਲ ਭਾਜੀ ਜਦੋਂ ਹੋਇਆ 1984 ਸੀ, 86 ਸੀ, ਇੰਨਾ ਸੋਸ਼ਲ ਮੀਡੀਆ ਨਹੀਂ ਸੀ, ਐਡੇ ਨਿਊਜ਼ ਚੈਨਲਸ ਨਹੀਂ ਸਨ, ਐਡੀ ਫਰੀडम ਆਫ ਸਪੀਚ ਸ਼ਾਇਦ ਨਹੀਂ ਸੀ। ਪਰ ਮੈਨੂੰ ਬਲੀਵ ਨਹੀਂ ਹੁੰਦਾ ਕਿ ਇਹ 2019 ਹੈ ਤੇ ਅੱਜ ਵੀ ਇੰਡੀਆ ਸੇਮ ਉਹੀ ਹਾਲਾਤ ਬਣਾ ਰਿਹਾ ਜੋ 1984 ਚ ਬਣਾਏ ਸਨ। ਤੇ ਅੱਜ ਵੀ ਜਿਹੜਾ ਬਾਹਰ ਦਾ ਮੀਡੀਆ ਸਭ ਕੁਝ ਦੇਖਦੇ ਹੋਏ, ਗੁਰਬਾਣੀ ਕਹਿੰਦੀ ਹੈ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਅੱਜ ਇਹ ਸਾਡੀ ਸਿਚੁਏਸ਼ਨ ਹੋ ਗਈ। ਸਾਰੀ ਦੁਨੀਆ ਦੇ ਸਾਹਮਣੇ ਜਗ ਜ਼ਾਹਿਰ ਹੈ ਜੋ ਹਿੰਦੁਸਤਾਨ ਕਰ ਰਿਹਾ ਹੈ। ਪਰ ਵੱਡੀਆਂ ਕੰਟਰੀਆਂ, ਯੂਨਾਈਟਿਡ ਨੇਸ਼ਨ, ਸੰਯੁਕਤ ਰਾਸ਼ਟਰ ਜਿਹਨੂੰ ਅਸੀਂ ਕਹਿੰਦੇ ਆ, ਇਹ ਚੁੱਪ ਨੇ ਔਰ ਇਹ ਮੂਕ ਦਰਸ਼ਕ ਬਣੇ ਹੋਏ ਨੇ। ਕਦੋਂ ਤੱਕ ਇਹ ਮੂਕ ਦਰਸ਼ਕ ਬਣੇ ਰਹਿਣਗੇ? ਜੀ ਬਿਲਕੁਲ, ਇਹ ਇੱਕ ਵੱਡਾ ਸਵਾਲ ਹੈ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਦੇ ਵਿਹੜੇ ਦੇ ਵਿੱਚ ਇਸ ਵਕਤ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ, ਅਤੇ ਉਮੀਦ ਹੀ ਲਾ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਰੇ ਪਾਰਟ ਨੂੰ ਰੋਕਣ ਦੇ ਲਈ ਜਿਹੜੇ ਕੰਕਰੀਟ ਸਟੈਪਸ ਹੈਗੇ ਆ ਉਹ ਲਏ ਜਾਣ। ਪਰ ਜੇ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਇਸ ਵਕਤ, ਉਹਦੀ ਗੱਲ ਕਰਨੀ ਹੋਵੇ ਤੇ ਪ੍ਰੋਟੈਸਟ ਜਿਹੜੇ ਨੇ ਉਹ ਪੰਜਾਬ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਅਸੀਂ ਦੇਖ ਰਹੇ ਹਾਂ ਵੀ ਕੰਨਿਆ ਕੁਮਾਰੀ ਤੱਕ ਦੇਖਣ ਨੂੰ ਮਿਲ ਰਹੇ ਨੇ। ਥਰੂ ਆਊਟ ਇੰਡੀਆ ਜਿਹੜੇ ਸਟੂਡੈਂਟਸ ਹੈਗੇ ਆ, ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਪ੍ਰੋਟੈਸਟ ਜਿਹੜੇ ਨੇ ਉਹ ਉਲੀਕੇ ਜਾ ਰਹੇ ਆ। ਤੇ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਸਮਝਦੇ ਹੋ ਵੀ ਜਿਹੜੀ, ਜਿਵੇਂ ਅਸੀਂ ਕਹਿੰਦੇ ਹੁੰਦੇ ਆ ਵੀ ਜਿਹੜਾ ਮਾਈਨੋਰਿਟੀਜ਼ ਨੇ ਉਹਨਾਂ ਦਾ ਇਕੱਠੇ ਹੋਣਾ ਹੀ ਇੱਕ ਸੋਲਿਊਸ਼ਨ ਹੈ, ਕੀ ਲੱਗਦਾ ਕਿ ਇਹ ਜਿਹੜਾ ਵਿਰੋਧ ਹੈ ਇਹ ਉਸ ਇੱਕ ਮੁੱਠਤਾ ਦਾ ਇਜ਼ਹਾਰ ਕਰ ਰਿਹਾ ਹੈ ਜਾਂ ਨਹੀਂ? ਭਾਜੀ ਮੈਂ ਤਾਂ ਇੱਕ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ। ਦੇਖੋ ਅੱਜ ਤੱਕ ਜਦੋਂ ਸਾਡੇ ਨਾਲ ਜੈਨੋਸਾਈਡ ਹੋਇਆ, ਘੱਟ ਗਿਣਤੀਆਂ ਚੋਂ ਜਿਹੜੀ ਵੱਧ ਗਿਣਤੀ ਸੀ ਉਹਦੇ ਚੋਂ ਬਹੁਤ ਘੱਟ ਬੰਦੇ ਜਿਹੜੇ ਨੇ ਉਹ ਸਾਹਮਣੇ ਆਏ ਤੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ, ਹੈ ਨਾ ਜੀ। ਜਦੋਂ ਮੁਸਲਮਾਨਾਂ ਦੇ ਨਾਲ ਹੋਇਆ ਸੀ ਸਿਰਫ 2% ਆ ਹਿੰਦੁਸਤਾਨ 'ਚ। ਜਦੋਂ ਕਸ਼ਮੀਰ ਤੇ ਕਲੈਂਪਡਾਊਨ ਹੋਇਆ, ਜੇ ਅਸੀਂ ਵੇਖੀਏ ਤੇ ਕੱਲੇ ਸਿੱਖਾਂ ਨੇ ਅੱਗੇ ਆ ਕੇ ਇਸ ਕਲੈਂਪਡਾਊਨ ਦਾ ਤਕਰੀਬਨ ਵਿਰੋਧ ਕੀਤਾ। ਪਰ ਅੱਜ ਮੈਨੂੰ ਇਸ ਗੱਲ ਦੀ ਇੱਕ ਗੱਲੋਂ ਬੜੀ ਖੁਸ਼ੀ ਹੈ ਕਿ ਜਿਹੜੇ ਸਾਡੇ ਸਟੂਡੈਂਟ ਵਰਗ ਹੈ, ਜਿਹਨੂੰ ਅਸੀਂ ਸਟੂਡੈਂਟ ਵਰਗ ਕਹਿੰਦੇ ਆ,
ਉਹਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਮੈਨੂੰ ਲੱਗਦਾ ਧਰਮ ਦਾ, ਜਾਤ ਪਾਤ ਦਾ ਵੱਲ ਵਖੇਵਾ ਨਹੀਂ ਹੁੰਦਾ। ਅਸੀਂ ਵੇਖ ਰਹੇ ਹਾਂ ਪਿਛਲੇ ਦਿਨਾਂ 'ਚ ਜਿੱਦਾਂ JNU ਦੇ ਵਿੱਚੋਂ ਜਾਂ ਜਾਮੀਆ ਇਸਲਾਮੀਆ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ, ਜਾਂ ਈਵਨ ਹੁਣ ਮੈਂ ਦੇਖ ਰਿਹਾ ਸੀਗਾ ਪੰਜਾਬ ਦੀ ਵੀ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਸਟੂਡੈਂਟ ਯੂਨੀਅਨ ਦੀ ਜਿਹੜੀ ਹੈਗੀ ਹੈ ਪਾਰਟੀ ਹੈ, ਉਹਦੇ ਵੱਲੋਂ ਵੀ CAA ਵੱਲੋਂ ਵੀ ਬਹੁਤ ਜ਼ਿਆਦਾ, ਜਿੱਦਾਂ ਮੈਂ ਦੇਖ ਰਿਹਾ ਵੀ ਭਾਵੇਂ ਉਹ ਬੱਚੇ ਭਾਵੇਂ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਨੇ, ਚਾਹੇ ਉਹ ਕਿਸੇ ਹੋਰ ਘੱਟ ਗਿਣਤੀ ਤੋਂ ਨੇ, ਉਹ ਖੁੱਲੇ ਆਮ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ। ਮੈਂ ਸਮਝਦਾ ਸ਼ਾਇਦ ਕਿਤੇ ਨਾ ਕਿਤੇ ਹਿੰਦੁਸਤਾਨ 'ਚ ਪਹਿਲੀ ਵਾਰੀ ਕੋਈ ਚੀਜ਼ ਮੈਨੂੰ ਠੀਕ ਨਜ਼ਰ ਆ ਰਹੀ ਹੈ ਕਿ ਜਿਹੜਾ ਸਟੂਡੈਂਟ ਵਰਗ ਹੈ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਸ਼ਾਇਦ ਸਟੂਡੈਂਟ ਵਰਗ ਕਿਤੇ ਨਾ ਕਿਤੇ ਥੋੜਾ ਜਿਹਾ ਏਡਾ ਜ਼ਿਆਦਾ ਆਸਤਕ ਨਹੀਂ ਹੁੰਦਾ, ਆਪਣੇ ਧਰਮ ਨਾਲ ਸ਼ਾਇਦ ਘੱਟ ਜੁੜਿਆ ਹੁੰਦਾ। ਜੇ ਅਸੀਂ ਗੱਲ ਕਰੀਏ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਚੀਜ਼ ਇੱਕ ਵੱਡੀ ਤਾਕਤ ਹੀ ਬਣ ਗਈ, ਸ਼ਾਇਦ ਇੱਕ ਬਲੈਸਿੰਗ ਇਨ ਡਿਸਗਾਈਜ਼ ਬਣ ਗਈ ਵੀ ਸਟੂਡੈਂਟਸ ਨੇ ਭੇਦਭਾਵ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਹਿੰਦੁਸਤਾਨ ਦੇ ਵਿੱਚ ਇਹ ਗਲਤ ਹੋ ਰਿਹਾ ਹੈ, ਜਿਹੜਾ ਇਹ ਗਲਤ ਹੈ ਇਹਨੂੰ ਕਰਿਆ ਜਾਵੇ। ਜਿਹੜੀ ਤੁਸੀਂ ਮਾਈਨੋਰਿਟੀਜ਼ ਦੀ ਗੱਲ ਕੀਤੀ ਭਾਜੀ, ਇਹ ਗੱਲ ਤਾਂ 110% ਕਰੈਕਟ ਹੈ ਕਿ ਜਦ ਤੱਕ ਅਸੀਂ ਲੋਕ ਇਕੱਠੇ ਨਹੀਂ ਹੁੰਦੇ, ਸਾਨੂੰ ਕੱਲੇ ਨੂੰ ਮਾਰਨਾ ਸੌਖਾ ਹੈ। ਘੱਟ ਗਿਣਤੀਆਂ, ਮੂਲ ਨਿਵਾਸੀ, ਜਿਹੜੀਆਂ ਹੋਰ ਮਾਈਨੋਰਿਟੀਜ਼ ਨੇ ਜਿਹਨੂੰ ਇਹ ST ST OBC ਕਹਿ ਦਿੰਦੇ ਨੇ, ਜਿਸ ਦਿਨ ਇਹ ਸਾਰੇ ਸੜਕਾਂ ਤੇ ਆ ਕੇ ਖਲੋ ਗਏ ਇਸ ਸਰਕਾਰ ਦੇ ਖਿਲਾਫ, ਔਰ ਇਹ ਕੱਲੀ ਸਰਕਾਰ ਨਹੀਂ, ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਤੁਸੀਂ ਇਸ ਨੂੰ ਅਸੀਂ ਬਾਰ-ਬਾਰ ਇਹ ਕਹੀ ਜਾਂਦੇ ਆ ਜੀ ਇਹ ਮੋਦੀ ਸਰਕਾਰ ਕਰ ਰਹੀ ਹੈ, ਨਹੀਂ, ਇਹ ਹਿੰਦੁਸਤਾਨ ਦੀ ਇੰਟੈਲੀਜੈਂਸ ਵੱਲੋਂ ਪ੍ਰੋਗਰਾਮ ਓਕੇ ਹੈ। ਦਿਸ ਇਜ਼ ਅ ਸਟੇਟ ਪਾਲਿਸੀ। ਜੇ ਸਿੱਖਾਂ ਵੇਲੇ ਕਾਂਗਰਸ ਏਦਾਂ ਕਰਦੀ ਰਹੀ, that was a state policy। ਜੇ ਅੱਜ ਮੁਸਲਮਾਨਾਂ ਦੇ ਨਾਲ ਏਦਾਂ ਹੋ ਰਿਹਾ, this is a bloody state policy। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਅਖਵਾਉਣ ਵਾਲਾ ਇਹ ਦੇਸ਼ ਚਿੱਟੇ ਦਿਨ ਜਿਹੜਾ ਹੈ ਇਦਾਂ ਦਾ ਘਾਣ ਕਰ ਰਿਹਾ ਹੈ। ਜੋ ਇਸ ਵੇਲੇ ਉੱਥੇ ਔਰਤਾਂ ਦੀ ਹਾਲਤ ਹੈ, ਜੋ ਘੱਟ ਗਿਣਤੀਆਂ ਦੀ ਹਾਲਤ ਹੈ, ਮੈਨੂੰ ਨਹੀਂ ਲੱਗਦਾ ਅੱਜ ਇਹ ਬਹੁਤਾ ਲੰਮਾ ਸਮਾਂ ਹਿੰਦੁਸਤਾਨ ਜਿਹੜਾ ਉਹ ਏਦਾਂ ਰਹਿ ਸਕਦਾ ਹੈ। ਇਹ ਕਿਸੇ ਨਾ ਕਿਸੇ ਦਿਨ ਟੁੱਟੇਗਾ, ਔਰ ਮੈਨੂੰ ਇਹ ਲੱਗਦਾ ਵੀ ਬਹੁਤ ਜਲਦੀ ਜਿਹੜਾ ਹੈ ਇਸ ਗੱਲ ਦਾ ਜਿਹੜਾ ਹੈ ਉਹ ਜਿਹੜਾ ਖਾਤਮਾ ਹੋਏਗਾ ਕਿ ਇਹ ਜਿਹੜਾ ਮਿਥ ਹੈ ਇੰਡੀਆ ਦੀ ਯੂਨੀਅਨ ਦਾ, ਜਿਹੜਾ ਇਹ ਮਿਥ ਹੈ ਜਿਹਨੂੰ ਇਹਨਾਂ ਨੇ ਇੱਕ ਇੰਡੀਆ ਦੀ ਸਟੇਟ ਬਣਾ ਕੇ ਰੱਖ ਦਿੱਤਾ ਜੋ ਕਿ ਓਰੀਜਨਲੀ ਯੂਨੀਅਨ ਸੀਗੀ, ਇਹ ਮਿਥ ਜਿਹੜੀ ਹੈ ਇਹ ਜਲਦੀ ਟੁੱਟੇਗੀ। ਨਾਰਥ ਈਸਟਰਨ ਸਟੇਟਸ ਦੇਖ ਲਓ, ਤੇਲੰਗਾਨਾ ਦੇਖ ਲਓ, ਪੰਜਾਬ ਦੇਖ ਲਓ, ਕਸ਼ਮੀਰ ਦੇਖ ਲਓ, ਹਰ ਪਾਸੋਂ ਆਜ਼ਾਦੀ ਦੀ ਜਿਹੜੀ ਗੁਹਾਰ ਹੈ ਉਹ ਉੱਠ ਰਹੀ ਹੈ। ਹੌਲੀ ਸੁਰਾਂ ਬਦਲ ਰਹੀਆਂ, ਹੌਲੀ ਮੌਸਮ ਬਦਲ ਰਿਹਾ ਹੈ। ਜਿੰਨਾ ਪਾਪ ਜਾਂ ਜਿੰਨਾ ਧਰੋ ਮੋਦੀ ਦੀ ਸਰਕਾਰ ਕਮਾ ਰਹੀ ਹੈ, ਹੌਲੀ ਲੋਕ ਜਾਗ ਰਹੇ ਨੇ ਕਿ ਸ਼ਾਇਦ ਇਸ ਸਟੇਟ ਦੀ ਪਾਲਿਸੀ ਹੀ ਇਹ ਹੈ ਕਿ ਜਿਹੜੇ ਮਾਈਨੋਰਿਟੀਆਂ ਨੇ, ਜਿਹੜੇ ਕਮਜ਼ੋਰ ਨੇ, ਜਿਹੜੇ ਗਰੀਬ ਨੇ, ਜਿਹੜੇ ਕੁਚਲੇ ਹੋਏ ਨੇ, ਜਿਹੜੀਆਂ ਔਰਤਾਂ ਨੇ, ਉਹਨਾਂ ਦਾ ਘਾਣ ਕਰਨ ਦੀ ਤੇ ਜਾਂ ਫਿਰ ਉਹਨਾਂ ਦੇ ਘਾਣ ਤੇ ਚੁੱਪ ਰਹਿਣ ਦੀ ਇਹ ਸਟੇਟ ਪਾਲਿਸੀ ਹੈ। ਸੋ ਮੈਨੂੰ ਲੱਗਦਾ ਬਹੁਤ ਜਲਦੀ ਉਹ ਸਮਾਂ ਦੂਰ ਨਹੀਂ ਜਦੋਂ ਹੋਰ ਵੀ ਸੂਬੇ ਜਿਹੜੇ ਨੇ ਹਿੰਦੁਸਤਾਨ ਤੋਂ ਆਜ਼ਾਦੀ ਦੀ ਡਿਮਾਂਡ ਵੀ ਜਿਹੜੀ ਖੁੱਲ ਕੇ ਕਰਨੀ ਸ਼ੁਰੂ ਕਰਨਗੇ। ਜੀ, ਪਰ ਇੱਕ ਵਾਰ ਜਿਹੜੀ ਇਹ ਸਿਚੁਏਸ਼ਨ ਹੈਗੀ ਹੈ, ਜਿਹੜਾ ਇਹ ਵਿਰੋਧ ਹੋ ਰਿਹਾ ਹੈ, ਜੇ ਇਸ ਵੱਲ ਦੇਖਣੀ ਹੋਵੇ, ਜਿਹੜੀ ਇੱਕ ਮੁੱਠਤਾ ਨਜ਼ਰ ਆ ਰਹੀ ਹੈ, ਜ਼ਰੂਰ ਇੱਕ ਪੋਜ਼ਿਟਿਵ ਇਹ ਜਿਹੜੀ ਡਿਵੈਲਪਮੈਂਟ ਹੈਗੀ ਹੈ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਸੰਵਿਧਾਨ ਦੇ ਉੱਤੇ ਜਿਹੜਾ ਇਹ ਹਮਲਾ ਹੋ ਰਿਹਾ ਹੈ ਉਸ ਦੇ ਵਿਰੋਧ ਦੀ ਗੱਲ ਕਰਦੇ ਹਾਂ। ਪਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਦੂਜੇ ਪਾਸੇ ਜਿਹੜੀ ਧਿਰ ਸਰਕਾਰ ਦੇ ਵਿੱਚ ਹੈ, ਜਿਹੜੀ ਪਾਵਰ ਦੇ ਵਿੱਚ ਹੈ, ਇਹ ਉਹ ਨੇ ਮੋਦੀ ਅਮਿਤ ਸ਼ਾਹ ਦਾ। ਜੇ ਅਸੀਂ ਟਰੈਕ ਰੈਕਡ ਦੇਖਣਾ ਹੋਵੇ, ਗੁਜਰਾਤ ਦੇ ਵਿੱਚ ਕਤਲੇਆਮ ਹੁੰਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਮਤਲਬ ਇਹ ਕੁਆਲੀਫਿਕੇਸ਼ਨ ਹੈ ਉਹਨਾਂ ਦੀ ਕਿ ਉਹ ਮੁਸਲਮਾਨਾਂ ਦਾ ਵੱਡੇ ਲੈਵਲ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਤਲੇਆਮ ਕਰਕੇ ਉਹ ਮੁੱਖ ਮੰਤਰੀ ਬਣਦੇ ਆ ਤੇ ਫਿਰ ਜਿਹੜਾ ਹੈਗਾ ਉਹ ਇਸ ਲੈਵਲ ਤੱਕ ਪਹੁੰਚਦੇ ਆ। ਸੋ ਜਿਨ੍ਹਾਂ ਲੋਕਾਂ ਦੀ, ਜਿਸ ਜਮਾਤ ਦੀ ਕੁਆਲੀਫਿਕੇਸ਼ਨ ਇਹ ਹੋਵੇ, ਉਹਨਾਂ ਦੇ ਲਈ ਇਹ ਜਿਹੜੇ ਪ੍ਰੋਟੈਸਟ ਨੇ, ਇੱਕ ਮੁੱਠਤਾ ਹੈ, ਉਹ ਕੀ ਮਾਇਨੇ ਰੱਖਦੀ ਹੈ ਜਾਂ ਕਿੰਨੀ ਕੁ ਇਹ ਕਾਰਗਰ ਸਾਬਤ ਹੋ ਸਕਦੀ ਹੈ? ਦੇਖੋ ਭਾਜੀ, ਜਿੱਦਾਂ ਤੁਸੀਂ ਇਹ ਗੱਲ, ਤੁਸੀਂ ਪੁਆਇੰਟ ਬਹੁਤ ਵਧੀਆ ਰੇਜ਼ ਕੀਤਾ। ਵਿਊਅਰਸ ਨੂੰ ਵੀ ਇਹ ਦੱਸੀਏ ਵੀ ਤੁਸੀਂ ਇੰਟਰਨੈਟ ਤੇ ਜਾਓ ਤਾਂ ਸਭ ਤੋਂ ਪਹਿਲਾਂ ਵੇਖੋ ਵੀ ਜਿਹੜੇ ਇਹਨਾਂ ਦੇ BJP ਦੇ ਸਾਰੇ MP ਬਣੇ ਨੇ, ਮੈਂਬਰ ਪਾਰਲੀਮੈਂਟ ਬਣੇ ਨੇ, ਬੜੀ ਵੱਡੀ ਤਾਦਾਦ 'ਚ ਬਣੇ ਨੇ, ਪਰ ਉਹ ਮੈਂਬਰ ਪਾਰਲੀਮੈਂਟ ਦਾ ਟਰੈਕ ਰੈਕਡ ਕੀ ਹੈ? ਮੇਰੇ ਖਿਆਲ ਨਾਲ 1/3 ਨਾਲੋਂ ਵੱਧ ਜਿਹੜਾ ਉਹ ਕ੍ਰਿਮੀਨਲ ਰੈਕਡ ਹੈ ਉਹਨਾਂ ਦੇ ਅਗੇਂਸਟ, ਔਰ ਕਈਆਂ ਦੇ ਅਗੇਂਸਟ ਅਬਿਊਜ਼ ਅਗੇਂਸਟ ਵੂਮਨ ਦਾ ਜਿਹੜਾ ਟਰੈਕ ਰੈਕਡ ਹੈ। ਤੁਸੀਂ ਗੱਲ ਕੀਤੀ ਮੋਦੀ ਦੀ, ਅਮਿਤ ਸ਼ਾਹ ਦੀ, ਗੁਜਰਾਤ ਦੀ। ਮੈਨੂੰ ਅੱਜ ਵਕਨ ਯਾਦ ਹੈ ਜਦੋਂ ਗੁਜਰਾਤ ਦੇ ਵਿੱਚ ਜਿਹੜੇ ਇਹਨਾਂ ਨੇ ਮੁਸਲਿਮ ਵਿਰੋਧੀ ਜਿਹੜਾ ਜੈਨੋਸਾਈਡ ਉੱਥੇ ਪ੍ਰੋਗਰਾਮ ਕੀਤਾ,
ਜਿਹਨੂੰ ਇਹਨਾਂ ਨੇ ਦੰਗਿਆਂ ਦਾ ਨਾਂ ਦਿੱਤਾ ਜੀ, ਹਿੰਦੂ ਮੁਸਲਮਾਨ ਦੰਗੇ ਹੋ ਗਏ ਜੀ, ਬਾਬਰੀ ਜੀ ਮਸਜਿਦ ਹੋ ਜੀ, ਉਸ ਤੋਂ ਬਾਅਦ ਸਮਝੌਤਾ ਐਕਸਪ੍ਰੈਸ ਦਾ ਬਲਾਸਟ ਹੁੰਦਾ ਹੈ, ਉਹਦੇ ਵਿੱਚ ਵੀ ਪ੍ਰਗਿਆ ਠਾਕੁਰ ਵਰਗੇ ਤੇ ਦੂਜੇ ਤੀਜੇ ਜਿਹੜੇ ਇਹਨਾਂ ਦੇ ਬੰਦੇ ਸੀਗੇ, ਸਾਧਵੀ ਵਰਗੇ, ਉਹ ਸਾਰੇ ਜਿਹੜੇ ਨੇ ਉਹ ਅਕਿਊਜ਼ ਸੀਗੇ ਕਿੰਨੇ ਕੰਮਾਂ ਦੇ ਵਿੱਚ। ਦੂਸਰੀ ਗੱਲ ਤੁਸੀਂ ਇਹਦਾ ਦੇਖ ਲਓ, ਜਿਹੜਾ ਹੈਗਾ ਆਪਣਾ ਜਿਹੜਾ ਯੂਪੀ ਦਾ ਜਿਹੜਾ ਬਣਿਆ ਵਾ ਪ੍ਰਾਈਮ ਮਿਨਿਸਟਰ ਆਦਿੱਤਿਆਨਾਥ ਯੋਗੀ, ਜਿਹੜਾ ਸੌਰੀ ਚੀਫ ਮਿਨਿਸਟਰ ਬਣਿਆ ਆਦਿੱਤਿਆਨਾਥ ਯੋਗੀ ਦੀਆਂ ਜਿਹੜੀਆਂ ਉਹਦੀਆਂ ਵੀਡੀਓਜ਼ ਨੇ ਉਹ YouTube ਤੇ ਪਈਆਂ। ਉਹ ਇਸ ਕਦਰ ਜਿਹੜਾ ਉਹ ਫੈਸਿਸਟ ਹੈ, ਇਸ ਕਦਰ ਉਹ ਹਿੰਦੂਤਵ ਦੀ ਗੱਲ ਕਰਦਾ ਹੈ। ਉਹ ਤਾਂ ਕਹਿੰਦਾ ਮੁਸਲਮਾਨ ਦੀਆਂ ਕਬਰਾਂ ਚੋਂ ਕੱਢ ਕੇ ਮੁਸਲਮਾਨ ਦੀਆਂ ਜਨਾਨੀਆਂ ਦਾ ਰੇਪ ਕਰੋ, ਮਰੀਆਂ ਹੋਈਆਂ ਜਨਾਨੀਆਂ ਦਾ। ਇਹ ਉਹਦੀ ਔਨ ਰੈਕਰਡ ਵੀਡੀਓ ਪਈ ਹੋਈ YouTube ਤੇ। ਇਹੋ ਜਿਹੇ ਬੰਦੇ ਨੂੰ CM ਬਣਾਇਆ। ਮੋਦੀ ਦੀ ਗੱਲ ਲੈ ਲਓ, ਮੋਦੀ ਦੀ ਗੱਲ ਇਹ ਕੋਈ ਲੁਕੀ ਛੁਪੀ ਨਹੀਂ ਸੀ। ਜਦੋਂ ਅਟਲ ਬਿਹਾਰੀ ਵਾਜਪੇਈ ਨੇ ਆਪਣੀ ਲਾਸਟ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਵੀ ਗੱਲ YouTube ਤੇ ਪਈ ਹੋਈ ਹੈ, ਉਹਨੇ ਇਹ ਗੱਲ ਕਹੀ ਸੀ ਕਿ ਗੁਜਰਾਤ ਦੇ ਵਿੱਚ ਰਾਜ ਧਰਮ ਨਹੀਂ ਨਿਭਾਇਆ ਤਾਂ ਸਾਡੀ ਹਾਰ ਹੋਈ ਹੈ। ਉਹਨੇ ਇਹ ਗੱਲ ਕਹੀ ਸੀ, ਭਾਵੇਂ ਉਹ ਵੀ ਇਹਨਾਂ ਵਰਗਾ ਹੀ ਸੀਗਾ, ਜੋ ਮਰਜ਼ੀ ਕਹਿ ਲਓ, ਇਹਨਾਂ ਦਾ ਹੀ ਸਾਥੀ ਸੀ। ਪਰ ਜਿਹੜੀ ਗੱਲ ਹੈ ਵੀ ਇਹ ਕੋਈ ਲੁਕੀ ਛੁਪੀ ਨਹੀਂ, ਪੂਰੇ ਵਰਲਡ ਦੇ ਵਿੱਚ ਮੋਦੀ ਜਿਹੜਾ ਉਹ ਬੈਨ ਸੀਗਾ ਜਦੋਂ ਉਹ ਚੀਫ ਮਿਨਿਸਟਰ ਸੀਗਾ। ਜੋ ਕੁਝ ਉਹਨੇ ਗੁਜਰਾਤ ਦੇ ਵਿੱਚ ਕੀਤਾ, ਇਹ ਗੱਲ ਮੈਂ ਇੱਕ ਗੱਲ ਸੋਚਦਾ, ਜਦੋਂ ਇਹ ਬਾਰ-ਬਾਰ ਆਪਣੀ ਇਲੈਕਸ਼ਨ ਕੈਂਪੇਨ ਦੌਰਾ, ਜਦੋਂ ਪਹਿਲੀ ਵਾਰੀ ਇਹ ਪ੍ਰਾਈਮ ਮਿਨਿਸਟਰ ਬਣਿਆ, ਉਦੋਂ ਇਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਵਿਕਾਸ ਮੈਂ ਗੁਜਰਾਤ ਵਿੱਚ ਕੀਤਾ ਹੈ ਉਹ ਇੱਕ ਟ੍ਰੇਲਰ ਹੈ, ਜੇ ਪੂਰੀ ਪਿਕਚਰ ਦੇਖਣੀ ਹੈ ਤਾਂ ਮੈਨੂੰ ਜਿਤਾ ਦਿਓ। ਮੈਂ ਅੱਜ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿਹੜਾ ਇਹਨੇ ਜੈਨੋਸਾਈਡ ਕੀਤਾ ਸੀ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ, ਅਸਲ ਵਿੱਚ ਇਹਦਾ ਇਸ਼ਾਰਾ ਉਸ ਵੱਲ ਸੀ ਕਿ ਇਹ ਟ੍ਰੇਲਰ ਹੈ, ਜੇ ਮੈਨੂੰ ਜਿਤਾਓਗੇ ਤਾਂ ਮੈਂ ਤੁਹਾਨੂੰ ਪੂਰੀ ਪਿਕਚਰ ਦਿਖਾਵਾਂਗਾ। ਅੱਜ ਉਸ ਵੱਲ ਇਹਨਾਂ ਦੇ ਜਿਹੜੇ ਨੇ ਉਹ ਕਦਮ ਵੱਧ ਰਹੇ ਨੇ। ਇਹਨਾਂ ਦਾ ਟਰੈਕ ਰੈਕੋਰਡ, ਸਾਰੇ ਕ੍ਰਿਮੀਨਲ ਨੇ, ਸਾਰੇ ਐਂਟੀ ਮਾਈਨੋਰਿਟੀ ਨੇ, ਐਂਟੀ ਮੁਸਲਿਮ ਨੇ। ਇਹਨਾਂ ਸਾਰਿਆਂ ਦਾ ਹੀ ਜਿਹੜਾ ਟੀਚਾ ਇੱਕੋ ਹੈ, ਕਿਉਂਕਿ ਇਹਨਾਂ ਦੀ ਮਦਰ ਆਰਗੇਨਾਈਜੇਸ਼ਨ ਪਿੱਛੇ RSS ਹੈ। ਅਸੀਂ ਸਾਰੇ ਜਾਣਦੇ ਹਾਂ ਨਰਿੰਦਰ ਮੋਦੀ ਅੰਡਰ ਕਵਰ RSS ਲਈ ਵੱਖ-ਵੱਖ ਭੇਸਾਂ 'ਚ ਕੰਮ ਕਰਦਾ ਰਿਹਾ ਆਲਰੇਡੀ। ਫੋਟੋਆਂ ਇੰਟਰਨੈਟ ਤੇ ਮੌਜੂਦ ਨੇ। ਇੱਕ ਵਾਰੀ ਤੇ ਸਿੱਖ ਵੀ ਬਣਿਆ ਹੋਇਆ ਸੀਗਾ ਇਹ। ਸੋ ਕਹਿਣ ਤੋਂ ਭਾਵ ਜਿਹੜਾ ਬੰਦਾ RSS ਦਾ ਅੰਡਰ ਕਵਰ ਏਜੰਟ, ਔਰ RSS ਦੀਆਂ ਪਾਲਿਸੀਆਂ ਅਸੀਂ ਸਾਰੇ ਜਾਣਦੇ ਹਾਂ। ਪਿਛਲੇ ਦਿਨ ਗੋਆ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਿੰਦੂ ਨੇਸ਼ਨ ਜਿਹੜਾ ਹੈ ਉਹ ਬਾਏ 2020 ਪਹਿਲਾਂ ਕਹਿੰਦੇ ਸੀ, ਫਿਰ 2023 ਕਹਿਣ ਲੱਗ ਪਏ ਵੀ ਉਦੋਂ ਤੱਕ ਅਚੀਵ ਕਰਾਂਗੇ। ਮੈਨੂੰ ਇਹ ਲੱਗਦਾ ਹੈ ਵੀ ਹੌਲੀ-ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਧਰ ਨੂੰ ਵੱਧ ਰਹੇ ਨੇ। ਪਰ ਮੈਨੂੰ ਜਿਹੜੀ ਹੈਰਾਨਗੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਕੌਣ ਲੋਕ ਨੇ ਉਹ ਜਿਹੜੇ ਇਹਨਾਂ ਲੋਕਾਂ ਨੂੰ ਵੋਟ ਪਾ ਰਹੇ ਨੇ, ਜਾਂ ਫਿਰ ਕਹਿ ਲਓ ਕਿ ਇੰਡੀਆ ਦੀਆਂ ਇਲੈਕਸ਼ਨਸ ਹੀ ਰਿਗਡ ਨੇ। ਕਿਉਂਕਿ ਮੈਨੂੰ ਨਹੀਂ ਪਤਾ ਬਈ ਇੱਕ ਪੜ੍ਹਿਆ ਲਿਖਿਆ ਬੰਦਾ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਇੱਕ ਰੇਪਿਸਟ ਨੂੰ, ਇੱਕ ਕਹਿ ਲਓ ਕਿ ਇੱਕ ਅਜਿਹੇ ਕ੍ਰਿਮੀਨਲ ਨੂੰ ਕੌਣ ਵੋਟ ਪਾਏਗਾ? ਕੌਣ ਕ੍ਰਿਮੀਨਲ ਬੰਦਿਆਂ ਨੂੰ ਵੋਟ ਪਾਏਗਾ? ਹਰ ਕੋਈ ਚਾਹੁੰਦਾ ਵੀ ਸ਼ਾਂਤੀ ਹੋਵੇ। ਮੈਂ ਤਾਂ ਹੈਰਾਨ ਆ ਇੰਡੀਆ ਦੀ ਮੈਜੋਰਿਟੀ ਕਮਿਊਨਿਟੀ ਤੇ, ਜਿਹੜੇ ਇਹਨਾਂ ਲੋਕਾਂ ਨੂੰ ਵੋਟ ਪਾ ਕੇ ਜਿਤਾਉਂਦੇ ਨੇ, ਜਾਂ ਫਿਰ ਕਹਿ ਲਓ ਜਾਂ ਫਿਰ ਇਲੈਕਸ਼ਨਸ ਹੀ ਰਿਗਡ ਨੇ, ਜਾਂ ਫਿਰ ਲੋਕਾਂ ਕੋਲ ਕੋਈ ਚੋਇਸ ਨਹੀਂ ਹੈਗੀ। ਪਰ ਜਿਸ ਕਦਮ ਵੱਲ ਇੰਡੀਆ ਵੱਧ ਰਿਹਾ, ਆਪਣੇ ਆਪ ਨੂੰ ਡਿਵੈਲਪਿੰਗ ਨੇਸ਼ਨ ਕਹਿੰਦਾ, ਤੁਸੀਂ ਇਕਨੋਮਿਕ ਗਰੋਥ ਦੀ ਵੀ ਦੇਖ ਲਓ, ਸਾਰਾ ਤਾਂ ਉਹਦਾ ਜ਼ੋਰ ਲੱਗਿਆ ਹੋਇਆ ਹੈ ਹਿੰਦੁਸਤਾਨ ਨੂੰ ਹਿੰਦੂ ਨੇਸ਼ਨ ਬਣਾਉਣ ਦੇ ਵਿੱਚ, ਕਿ ਅਸੀਂ ਤਾਂ ਜੀ ਬਸ ਉਸੇ ਵੱਲ, ਉਹ RSS ਦੇ ਏਜੰਡੇ ਵੱਲ ਉਹਦੇ ਕਦਮ ਵੱਧ ਰਹੇ ਨੇ। ਪਰ ਇਸ ਵੇਲੇ ਬੋਟਮ ਲੋ ਤੇ ਹੈ ਇੰਡੀਆ ਦੀ ਜਿਹੜੀ ਇਕਨੋਮਿਕ ਗਰੋਥ ਦੇਖ ਲਓ, GDP ਗਰੋਥ ਦੇਖ ਲਓ, ਉੱਥੇ ਦੀ ਇਨਫਲੇਸ਼ਨ ਦੇਖ ਲਓ, ਸਾਰੇ ਜਿਹੜੇ ਨੇ ਸਟੈਟਿਸਟਿਕਸ ਇਕਨੋਮਿਕਸ ਦੇ, ਉਹ ਸਾਰੇ ਹੀ ਇਸ ਵੇਲੇ ਨੈਗੇਟਿਵ ਨੇ। ਪਰ ਫਿਰ ਵੀ ਇਹ ਇਸ ਕਲੈਂਪ ਡਾਊਨ ਨੂੰ ਜਿਹੜਾ ਇਹ ਬੰਦ ਨਹੀਂ ਕਰ ਰਹੇ, ਹੌਲੀ-ਹੌਲੀ ਅੱਗੇ ਵਧ ਰਹੇ ਨੇ। ਗੋਡ ਨੋਜ਼ ਕਿ ਇਹਨਾਂ ਨੇ ਨੈਕਸਟ ਕੀ ਕਰਨਾ। ਜੀ ਬਿਲਕੁਲ ਮਨਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਾਰੇ ਇਸ਼ੂ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ, ਭਾਰਤ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹ ਕਿਸ ਡਾਇਰੈਕਸ਼ਨ ਵੱਲ ਵੱਧ ਰਹੀ ਹੈ, ਉਹ ਡਿਟੈਂਸ਼ਨ ਸੈਂਟਰਸ ਹੋਣ ਭਾਰਤ ਦੇ ਵਿੱਚ, ਸਰਕਾਰ ਜਿਹੜੀ ਹੈ ਉਹ ਪਲਾਨ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸੋ ਕੀ ਇਹ ਇਸ਼ਾਰਾ ਜਾਂ ਇਹਦੀ ਜਿਵੇਂ ਤੁਲਨਾ ਹਿਟਲਰ ਦੀ ਏਰਾ ਦੇ ਨਾਲ ਕੀਤੀ ਹੈ, ਅਸੀਂ ਵੀ ਇਹ ਗੱਲ ਕਹਿ ਰਹੇ ਹਾਂ ਇਸ ਪਲੇਟਫਾਰਮ ਤੋਂ, ਜਾਂ ਮਨਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਫਰਜ਼ ਹੈਗਾ ਉਹ ਅਸੀਂ ਪਹਿਚਾਣੀਏ, ਇਸ ਗੱਲ ਨੂੰ ਸਮਝੀਏ, ਇਹਦੇ ਬਿਹਾਈਂਡ ਰੀਜ਼ਨਸ ਕੀ ਨੇ, ਤੇ ਜਿਹੜੀ ਅਵੇਅਰਨੈਸ ਹੈ ਉਹ ਕ੍ਰੀਏਟ ਕਰੀਏ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ, ਭਾਰਤ ਸਰਕਾਰ ਕੀ ਰੁਖ ਲੈ ਰਹੀ ਹੈ, ਜਾਂ ਜਿਹੜਾ ਇਹ ਵਿਰੋਧ ਚੱਲ ਰਿਹਾ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ, ਇਹ ਕਿਸ ਪਾਸੇ ਵੱਲ ਜਾਂਦਾ ਹੈ, ਇਹਦੇ ਨਾਲ ਰਿਗਾਰਡਿੰਗ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ, ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ
ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹਾਂਗੇ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। TV84 ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਤੇ ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਚੈੱਕ ਮੇਲ ਕਰ ਸਕਦੇ ਹੋ। 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।